ਲਿਆ ਚਾਹ ਦੇ ਯਾਰ ਸਤਾਈ ਚਾਹ ਲਓ। ਅੱਛਾ ਮੈਂ ਵੀ ਕਿਹਾ ਲਿਆ ਚਾਹ ਦੇ ਤੇ ਕਹਿੰਦਾ ਲਿਆ ਚਾਹ ਲਓ। ਜਦੋਂ ਮੈਂ ਕਹਿਤਾ ਚਾਹ ਦੇ ਤੇ ਤੂੰ ਫੜਾ ਦੇ। ਸੌਰੀ ਉਸਤਾਦ ਜੀ। ਜਿੰਨੀ ਗੱਲ ਕੀਤੀ ਜਾਵੇ ਉਹ ਤੋਂ ਵਧਾਈ ਨਹੀਂ ਹੁੰਦੀ ਥੋੜੀ। ਅੱਛਾ ਮਾਸਟਰ ਸਾਹਿਬ ਜਿੰਨੀ ਕੀਤੀ ਉਨੀ ਕਰਾ ਬੇਲੀ ਆ। ਐ ਫਰੀਦ ਭਾਈ ਫੈਸਲ ਨੂੰ ਫੜਾ। ਭਾਈ ਫੈਸਲ ਨੂੰ ਫੈਸਲ ਭਾਈ ਪੀਓ ਯਾਰ। ਤੇਰੇ ਵਾਲੀ ਬਹੁਤ ਹੀ ਸੀ ਓਏ। ਅੱਛਾ ਬੇਸਬਰਾ ਫਰੀਦ ਦੀ ਹਿਸਾਬ ਤੇ ਤੈਨੂੰ ਬਹੁਤੀ ਦੇਣੀ ਸੀ। ਉਸਤਾਦ ਜੀ ਸਬਰ ਵਾਲਾ ਮਿੱਠਾ ਤੇ ਬੇਸਬਰਾ ਫਰੀਦ ਫੜਾ ਉਹਨੂੰ। ਤੂੰ ਹੁਣ ਘੁੱਟ ਲਾ ਲਿਆ ਲੈ ਲੈ ਪੀ ਲਾ। ਆ ਲੈ ਯਾਰ ਆ ਦੇ ਆ ਲੈ ਆ ਫਰੀਦ ਆ ਨੂੰ ਦੇ ਲਗਾ ਲੈ ਬਸ। ਤੇਰਾ ਕਾਤੋਂ ਮੂੰਹ ਵੱਜੀ ਚਪੇੜ ਵਰਗਾ ਹੋਇਆ। ਫੈਸਲ ਭਾਈ ਨਹੀਂ ਜਰਾ ਜਿੰਨਾ ਨਹੀਂ ਤੁਹਾਨੂੰ ਖਿਆਲ ਹੈਗਾ ਕਿ ਯਾਰ ਪਹਿਲੇ ਬਸ ਚਾਹ ਕਰਦੇ ਕਿੰਨੇ ਯਾਰ ਮੰਗਾਈ ਫੈਸਲ ਬਸ ਕਰਦੇ ਆ ਕੋਈ ਹੋਰ ਗੱਲ ਕਰਿਆ ਕਰ। ਤੁਸੀਂ ਵੀ ਬਾਤ ਕਰਦੇ ਕਰੋ ਉਸਤਾਦ ਤੇਰਾ ਜੀ। ਚਲੋ 24 ਘੰਟੇ ਸਿਆਪਾ ਹੀ ਰਹਿੰਦਾ ਤੇਰੇ ਨਾਲ ਫਰੈਸ਼ ਗੱਲ ਹੋਣਾ ਵਾ ਮੈਂ ਹੈ। ਹਾਂ ਹਮਾਮ ਪਾਇਆ ਸੀ ਫਰੈਸ਼ ਹੋਣ ਉਹਨਾਂ ਤੋਂ। ਦੇ ਬਿਊਟੀ ਯਾਰ ਪਾਰਲਰ ਆ ਸਾਡਾ। ਫਰੈਸ਼ ਕੀ ਹੋਣਾ ਅਸੀਂ ਮਾਲਸ਼ੀ ਆ। ਉਸਤਾਦ ਜੀ ਇੱਕ ਘਰੋਂ ਟੈਨਸ਼ਨ ਹੁੰਦੀ ਹੈ ਤੇ ਇੱਥੇ ਆ ਕੇ ਘਰੋਂ ਤਾਂ ਰਿਲੈਕਸ ਤੈਨੂੰ ਹੋਣਾ ਜਦੋਂ ਚਾਹੀਦਾ ਤੂੰ ਜੰਮਿਆ ਉਦੋਂ ਦੀ ਟੈਨਸ਼ਨ ਆ। ਲੈ ਬੜਾ ਯਾਰ ਤੇਰੇ ਘਰ 24 ਘੰਟੇ ਟੈਨਸ਼ਨ ਨਹੀਂ। ਤੇਰਾ ਘਰ ਆ ਕਿ ਬਰਮਾ ਮਾਮੂ ਦੱਸ ਦੇ। 24 ਘੰਟੇ ਤੇਰੇ ਘਰ ਟੈਨਸ਼ਨ ਆ ਮੈਨੂੰ ਸਮਝ ਲੱਗਦੀ। ਦੇ ਯਾਰ ਚੋ ਉਹ ਯਾਰ ਰਹਿਣ ਦੇ ਯਾਰ ਤੁਸੀਂ। ਚਲੋ ਉਹ ਪੁਰ ਕਰਾ ਦਾ ਕਿਹੜਾ ਬੀਮ ਭਰਤੀ ਦਾ ਤੁਸੀਂ ਕੰਮ ਪਰੇ ਆ। ਮਾਨਤ ਭੇਜੋ ਉਹਦੇ ਤੇ। ਕੀ ਭੇਜੀ ਮਾਨਤ ਯਾਰ ਫਰੀਦ ਮੈਂ ਤੁਹਾਨੂੰ ਜੈਨੂਇਨ ਗੱਲ ਦੱਸਾਂ ਸੱਚੀ ਮੁੱਚੀ ਅੱਜ ਜੀ। ਤੈਨੂੰ ਵੀ ਅੱਛਾ ਉਸਤਾਦ ਜੀ। ਤੁਹਾਡੀ ਵਜ੍ਹਾ ਨਾਲ ਨਾ ਮੈਂ ਬੰਦ ਹੋ ਗਿਆ ਬਿਲਕੁਲ। ਕੀ ਗੱਲ ਹੋਈ ਉਸਤਾਦ ਜੀ? ਮਤਲਬ ਮੇਰੀ ਇੱਕ ਆਮਦ ਹੁੰਦੀ ਸੀ ਨਾ ਸਟੈਜ ਜੁਗਤ ਇੰਜ ਉਹ ਤੁਹਾਡੀ ਵਜ੍ਹਾ ਨਾਲ ਮੈਂ ਫਾਰਗ ਹੋ ਗਿਆ। ਤੁਸੀਂ ਮੈਨੂੰ ਅਦਬ ਦੇ ਵਿੱਚ ਹੀ ਮੈਨੂੰ ਜੁਗਤ ਨਹੀਂ ਮਾਰਦੇ, ਕੋਈ ਮੈਨੂੰ ਖੜਾਉਂਦੇ ਨਹੀਂ ਖਜਾਉਂਦੇ ਨਹੀਂ। ਮੇਰੀ ਆਮਦ ਬੰਦ ਹੁੰਦੀ ਜਾਂਦੀ ਹੈ। ਉਸਤਾਦ ਜੀ ਤੁਸੀਂ ਅੱਜ ਕਰੋ ਅਸੀਂ ਅੱਜ ਬੇਅਦਬੀ ਸ਼ੁਰੂ ਕਰ ਦਿੰਨੇ। ਵੇਖੋ ਤੁਸੀਂ ਨਹੀਂ ਕਿੱਥੇ ਬੇਅਦਬੀ ਨਹੀਂ ਤੁਸੀਂ ਜੁਗਤਾ ਮਾਰੋ। ਤੁਸੀਂ ਕੋ ਉਸਤਾਦ ਜੀ ਤੁਸੀਂ ਇੰਜ ਹੁੰਦਾ ਇੰਜ ਦੀ ਗੱਲ ਕਰਿਆ ਕਰੋ ਯਾਰ। ਮੈਨੂੰ ਵੀ ਅੱਗੋਂ ਆਮਦ ਹੁੰਦੀ ਹੈ। ਅਸੀਂ ਕਦ ਤੋਂ ਕਹੀਏ ਉਸਤਾਦ ਜੀ ਇੱਦੀ ਛੱਲੀ ਹੁੰਦੀ ਹੈ, ਅਸੀਂ ਕਦ ਤੋਂ ਕਹੀਏ? ਇਹ ਮਾੜੀ ਗੱਲ ਵੈਰੀ ਗੁੱਡ। ਸਾਡੇ ਤੁਸੀਂ ਉਸਤਾਦ ਹੋ, ਸਾਡੇ ਲਈ ਤੁਸੀਂ ਬੜੀ ਸਾਹਮਣੇ ਲਈ ਜੇਬ 'ਚ ਰਜ਼ਾਈ ਰੱਖੀ ਹੁੰਦੀ ਹੈ, ਅਸੀਂ ਕਦ ਤੋਂ ਕਹੀਏ ਉਸਤਾਦ ਜੀ ਤੁਹਾਨੂੰ? ਇਹਦੀਆਂ ਸਾਰੀਆਂ ਜੁਗਤਾਂ ਰਵਾਉਣ ਵਾਲੀਆਂ ਉਸਤਾਦ ਜੀ ਸਾਨੂੰ। ਪੀਜ਼ੇ ਦਾ ਕਲਾਕ ਬਣਾਇਆ ਹੁੰਦਾ। ਇਹ ਇਦਾਂ ਦੀ ਗੱਲ ਯਾਰ ਫਰੀਦ ਵਿਰਾਸਤ ਵਾਲੀਆਂ ਗੱਲਾਂ ਤੇਰੀਆਂ। ਪੀਜ਼ੇ ਦਾ ਕਲਾਕ ਬਣਾਇਆ ਉੱਤੇ ਟਾਈਮ ਦੇ ਕੇ ਦੱਸ ਰਿਹਾ ਟਮਾਟਰ 3 ਤੇ ਆ ਤੇ ਗਾਜਰ 4 ਤੇ ਆ। ਆਹੋ, ਬਿਲ ਕੀ ਵੇਖਣੇ ਭਾਵੇਂ ਤੁਸੀਂ। ਟਮਾਟਰ ਵੱਜ ਕੇ ਗਾਜਰ ਹੋ ਗਈ ਹੈ। ਉਸਤਾਦ ਜੀ ਤੁਸੀਂ ਓਏ ਉਹ ਮੇਰਾ ਲਾਡਾ ਵੀ ਹੱਸਿਆ। ਉੱਠਿਆ ਬਈ ਉਹ ਉੱਠਿਆ ਮਿੱਠਾ ਵੀ ਹੱਸਿਆ। ਉੱਠਿਆ। ਤੌਬਾ ਉੱਠਿਆ, ਅੱਲਾਹ ਮਿੱਠਾ ਨਹੀਂ ਉਸਤਾਦ ਜੀ ਫੈਸਲ। ਅੱਛਾ ਲੱਡੂ ਨੂੰ ਚਾਹ ਫੜਾਈ ਫਰੀਦ। ਅੱਛਾ ਹੈਗਾ ਸਾਦਾ ਫੈਸਲਾ ਨਖਰਿਆ ਕਰਦਾ ਜਿਵੇਂ ਸ਼ਾਹ ਫੈਸਲਾ ਹੈਂ? ਕਰੇਨ ਵਾਲੇ ਪੰਜੇ ਦੇ ਹੱਥ ਨਾਲ ਬਿੱਲ ਫੜਿਆ ਹੁੰਦਾ। ਓਏ ਓਏ ਮੇਰੇ ਐਡੀ ਲੰਬੀ ਜੁਗਤ। ਉਸਤਾਦ ਜੀ ਤੇ ਜੁਗਤ ਤੁਸੀਂ ਆਪਣੇ ਟਰਮਸ ਨਹੀਂ ਦੱਸੀ ਹੈਗੀ। ਕ੍ਰੇਨ ਵਾਲੇ ਪੰਜੇ ਦੇ ਨਾਲ ਬਿੱਲ ਫੜਿਆ ਹੁੰਦਾ। ਕ੍ਰੇਨ ਵਾਲੇ ਪੰਜੇ ਦੇ ਨਾਲ ਬਿੱਲ ਫੜਿਆ ਦਾ ਵੀ ਤੂੰ ਕਿੰਨੀ ਵਾਰੀ ਜੁਗਤ ਕੀਤੀ। ਨਹੀਂ ਉਸਤਾਦ ਜੀ ਇਹ ਨਹੀਂ ਗੱਲ ਤੁਸੀਂ। ਨਵੀਂ ਨਹੀਂ ਆਸਤਾ ਜੀ। ਤੈਨੂੰ ਮੈਂ ਟੈਕਨੀਕਲ ਜੁਗਤਾਂ ਕਰਨੀਆਂ, ਤੈਨੂੰ ਮੈਂ ਇੰਨੀਆਂ ਫਿੱਕੀਆਂ ਜੁਗਤਾਂ ਕਰਨੀਆਂ ਤੂੰ ਉਹਦੇ ਨਾਲ ਸ਼ਰਮਿੰਦਾ ਹੋ ਜਾਣਾ। ਹਾਂ ਹਾਂ ਗਲਾ ਘੁੱਟ ਕੇ ਮੱਤ ਮਾਰੀ ਹੁੰਦੀ। ਸ਼ਨਾਖਤੀ ਕਾਰਡ ਲਈ ਤਸਵੀਰ 'ਚ ਜੋਗਰ ਆਏ ਹੁੰਦੇ ਯਾਰ ਬਹੁਤ ਅੱਛੇ। ਵਾਹ 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 ਚਾਹ ਹੀ ਠੀਕ ਆ ਫਰੀਦ। ਵਾਹ ਵਾਹ। ਚਲੋ ਦਰਖਤ ਤੇ ਜਰਾਬਾਂ ਉੱਗੀਆਂ ਹੁੰਦੀਆਂ। ਤੂੰ ਇਦੀ ਹੋ ਕੇ ਕਰ ਤੂੰ ਕਰ ਉਸਤਾਦ ਜੀ ਇੱਧਰ ਤੂੰ ਤੁਸੀਂ ਕਰ ਤੂੰ ਮੇਰੇ ਛੋਟੇ ਉਸਤਾਦ ਜੀ। 300 ਗ੍ਰਾਮ ਬਰਫ਼ ਹੁੰਦੀ। ਉਸਤਾਦ ਜੀ ਆ ਕਿਹੜੀਆਂ ਗੱਲਾਂ ਨੇ? ਤੈਨੂੰ ਕੀ ਤਕਲੀਫ ਆ? ਬਰਫ਼ ਵਾਲਾ ਪਕੌੜਾ ਹੁੰਦਾ ਉਸਤਾਦ ਜੀ। ਲੈ ਮੇਰੀ ਬਰਫ਼ ਨਹੀਂ ਫੜਨੀ। ਠੀਕ ਆ ਤੂੰ 500 ਗ੍ਰਾਮ ਬਰਫ਼ ਕਹਿ ਦੇ। 500 ਗ੍ਰਾਮ ਬਰਫ਼ ਹੁੰਦੀ। ਸ਼ਾਬਾਸ਼ ਤੂੰ ਪਿੱਛੋਂ ਵਜ਼ਨ ਵਧਾ ਕੇ ਜੁਗਤ ਬਦਲੀ ਜਾ। ਛੱਡੇ ਮੁੱਦੇ ਤੈਨੂੰ ਇਹਨੇ ਮਰਵਾਉਣਾ ਹੀ। 3000 ਫੌਜੀ ਲਿਜਾ ਕੇ ਇੱਕੋ ਬੰਦੇ ਨੇ ਜੰਗ ਕੀਤੀ ਹੁੰਦੀ ਤੇ ਹਾਰ ਕੇ ਆ ਗਏ ਹੁੰਦੇ। ਇਹ ਛੋਟੀ ਬੈਰ ਦੀ ਹੁੰਦੀ ਹੈ ਇਦਾਂ ਨਹੀਂ ਕਰ। ਛੋਟੀ ਬੈਰ ਦੀ ਜੁਗਤ। ਛੋਟੀ ਬੈਰ ਦੀ ਕਰ। ਸੁੱਤੇ ਹੋਏ ਬੰਦੇ ਨੂੰ ਇਸ਼ਾਰਾ ਕਰਕੇ ਜਗਾਇਆ ਹੁੰਦਾ ਉਸਤਾਦ। ਓ ਗੁੱਡ। ਕੀ ਬਾਤ। ਹੈ ਨਾ ਗੱਲ ਲੌਜੀਕ ਉਹ ਟੈਕਨੀਕਲ ਗੱਲ ਸਮਝੀ ਦੀ ਹੁੰਦੀ ਆ। ਚੰਦ ਵਾਲੀ ਮਾਈ ਨਾਲ ਸੈਲਫੀ ਲਈ ਹੁੰਦੀ। ਅਰੇ ਕਾ ਪਾਗਾ ਚੋਣੀ। ਪਿਛਲੇ ਪੈਰ ਈਦ ਦਿੱਤੀ ਹੁੰਦੀ। ਚੱਲ ਦੁਹਾਣਾ ਬਾਰਬੀਕਿਊ ਕੀਤਾ ਹੁੰਦਾ ਉਸਤਾਦ ਜੀ। ਮਾਸ਼ਾਅੱਲਾ ਵਾਹ। ਬਾਹਰ ਵੀ ਉਸਤਾਦ ਜੀ ਇਹ ਗੱਲ ਅੱਛੀ ਨਹੀਂ ਹੈ। ਅੱਛੀ ਗੱਲ ਅੱਛੀ ਗੱਲ। ਹਾਂ ਠੀਕ। ਹੋਰ ਕੋਈ ਤੂੰ ਨਹੀਂ ਕਰ ਰਿਹਾ? ਹੁਣ ਕਰਨਾ ਤੂੰ ਕਿ ਸਿਰਫ ਡਾਇਰੈਕਸ਼ਨ ਹੀ ਕਰਨੀ ਆ? ਮੈਂ ਨਹੀਂ ਤੁਹਾਨੂੰ ਕਰ ਸਕਦਾ ਉਸਤਾਦ ਜੀ। ਇਹ ਲੱਗਾ ਹੀ ਰਵੇ। ਤੂੰ ਇਹਨੂੰ ਤਾਂ ਕਰ ਸਕਦਾ ਨਾ। ਆ ਚੱਲ ਮੈਨੂੰ ਕਰ। ਇਹਨੂੰ ਤਾਂ ਮੈਂ ਕਰਦਾ ਹੀ ਰਹਿੰਦਾ ਉਸਤਾਦ ਜੀ। ਕਿਹੜਾ ਕੋਈ ਨਾਮ ਮਿਲ ਜਾਣਾ। ਕਰ। ਚੱਲ ਕਰ ਇਸ ਵਾਰੀ ਮਿਲੂਗਾ। ਰਗੜਾ ਮਟਾਉਣ ਵਾਲੀ ਰਬਟ ਹੁੰਦੀ। ਆਹਾ ਸਾਡੀਆਂ ਜਿਸਮ ਤੇ ਲੱਗੇ ਹੁੰਦੇ ਯਾਰ। ਅੱਛੀ ਗੱਲ ਸਹੀ ਗੱਲ। ਚਲੋ ਠੀਕ ਹੋ ਗਿਆ ਉਸਤਾਦ ਜੀ। ਚੋਰੀ ਦਿਨ ਕੱਢਿਆ ਹੁੰਦਾ। ਆਹੋ ਪਤਾ ਨਾ ਲੱਗੇ। ਬਦਤਮੀਜ਼ ਕੋ ਸਲਾਹ ਲਈ ਹੁੰਦੀ। ਕਿਤੇ ਕੋ ਬਦਤਮੀਜ਼ ਕੋ ਸਲਾਹ ਲਈ। ਫਰੀਦ ਉਸਤਾਦ ਜੀ ਸਿਰਫ ਝਰੀਟਾ ਪਾਉਣ ਵਾਲਾ ਬੰਬ ਹੁੰਦਾ ਈ।
ਉਸਤਾਦ ਜੀ ਇਹ ਨਹੀਂ ਗੱਲਾਂ, ਮੈਨੂੰ ਗੱਲਾਂ ਉਹ ਦੱਸੋ ਜਿਹੜੀਆਂ ਤੁਸੀਂ ਪਹਿਲੋਂ ਕਰਨ ਡੇ ਸੀ। ਆਪਣਾ ਟਰੈਕ ਤੇ ਨਹੀਂ ਬਣਾ ਲਿਆ। ਲੁਕਣ ਮਿੱਟੀ ਖੇਡਦੇ ਆ, ਦੂਜੇ ਸ਼ਹਿਰ ਜਾ ਕੇ ਲੁੱਕ ਗਿਆ ਹੁੰਦਾ ਸੀ। ਗੱਡੀ 'ਚ ਬੈ ਕੇ ਲਾਹੌਰ ਚਲਾ ਗਿਆ, ਉੱਥੇ ਜਾ ਕੇ ਫੋਨ ਕਰ ਰਿਹਾ ਮੈਨੂੰ ਲੱਭ ਲਓ ਹੈ ਲੱਭ ਲੋ। ਆਹੋ ਕਿਉਂ ਵਿਆਹ ਦੀ ਫਿਲਮ ਸਾਰੀ ਆਡੀਓ ਕਰਾਈ ਹੁੰਦੀ। ਵਿਆਹ ਵਾਲੀ ਫਿਲਮ MP3 ਕਰਾਈ ਵਿਆਹ ਵਾਲੀ ਫਿਲਮ MP3 ਚ ਕਰਾਈ ਜੀ ਤਖਯਲ 'ਚ ਜਾਣ ਲਈ ਟਿਕਟ ਕਰਾਇਆ ਹੁੰਦਾ। ਓਹੋ ਅੱਛਾ ਇਸ ਪਾਸੇ ਆ ਰਿਹਾ ਤੂੰ। ਹਾਂ ਉਸਤਾਦ ਜੀ ਚਲੋ ਉਹ ਚਲੋ ਤਖਯਲ ਕੀ ਹੁੰਦਾ? ਠਹਿਰ ਜਾ ਇੱਕ ਮਿੰਟ ਮੈਂ ਪੁੱਛ ਕੇ ਦੱਸਦਾ। ਤਖਯਲ ਹੁੰਦਾ ਕੀ? ਇਕਬਾਲ ਤੋਂ ਛੋਟਾ ਹੁੰਦਾ ਹੈ। ਹੱਥ ਤੇ ਮਤਨਾਜ਼ਾ ਫਿਰ ਗਿਆ ਹੁੰਦਾ ਸੀ। ਚਲੋ ਇੱਧਰ ਕਰ ਲੈਨੇ ਕੋਈ ਗੱਲ ਨਹੀਂ, ਕਿਉਂ ਨਹੀਂ। ਹਾਂ ਤੰਦੂਰ ਦੇ ਬਾਹਰ ਰੋਟੀਆਂ ਲਾਈਆਂ ਹੁੰਦੀਆਂ। ਓਏ ਹੋਏ ਓਏ ਹੋਏ ਹੋਏ ਬੁੱਢੇ ਬੰਦੇ ਨੇ 3 ਸਾਲ ਦੇ ਬੱਚੇ ਨਾਲ ਜੁੱਤੀ ਵਟਾਈ ਹੁੰਦੀ। ਸਾਜੀ ਕੱਲ ਹੀ ਆਈ ਆ। ਸ਼ੁਕਰੀਆ ਸ਼ੁਕਰੀਆ ਸਹੀ ਆਈ ਹੈ ਯਾਰ, ਮਾਸ਼ਾਅੱਲਾ ਬੜੇ ਜ਼ਹੀਨ ਸੀ ਜਿੰਨੇ ਨੇ ਭੇਜੀ। ਸ਼ੁਕਰੀਆ ਸ਼ੁਕਰੀਆ। ਆਪੇ ਹੀ ਆਪਣਾ ਬੂਹਾ ਖੜਕਾ ਕੇ ਆਪੇ ਹੀ ਕਿਹਾ ਹੁੰਦਾ ਮੈਂ ਘਰ ਨਹੀਂ ਆ। ਵੈਰੀ ਗੁੱਡ ਯਾਰ। ਗੁੱਡ ਸ਼ੁਕਰੀਆ ਸ਼ੁਕਰੀਆ ਉਸਤਾਦ। ਗੁੱਡ ਗੁੱਡ। ਖਰਾਟੇ ਮਾਰਦੇ ਬੰਦੇ ਨੂੰ ਠਾਕ ਕੇ ਆਉਂਦਾ ਸੀ, ਸੌਂ ਗਿਆ। ਸ਼ੁਰੂ ਹੋ ਤੂੰ, ਮੈਂ ਤੇਰੇ ਨਾਲ ਆ, ਟੈਨਸ਼ਨ ਨਾ ਲਈ ਕਿਸੇ ਕਿਸਮ ਉਦੋਂ ਦਾ ਤੇਰੇ ਨਾਲ ਹੀ ਸੀ। ਮੈਂ ਕਿਹਾ ਰਾਜ ਬੱਬਰ ਸਾਹਿਬ ਕੀ ਨਾਲ ਆ, ਇੱਕ ਵੀ ਨਹੀਂ ਕੀਤੀ ਤੁਸੀਂ। ਦੱਸੋ ਨਾ ਸਹੀ। ਨਹੀਂ ਮੈਂ ਉਸਤਾਦ ਜੀ ਦੀ ਗੁਸਤਾਖੀ ਤਾਂ ਨਹੀਂ ਕਰਨੀ ਅੱਲਾ ਨਹੀਂ ਹਾਂ। ਮੈਂ ਫਰੀ ਨੂੰ ਤੁਸੀਂ ਅੱਛਾ ਤੁਸੀਂ ਸਾਰੇ ਯਾਨੀ ਮੈਨੂੰ ਗੁਸਤਾਖ ਸਮਝਣ ਦੇ। ਗੁਸਤਾਖ ਨਹੀਂ ਸਮਝਦਾ ਪਿਆ ਤੂੰ। ਜਿੰਨੀ ਗੁਸਤਾਖੀ ਮਗਰੋਂ ਤੁਸੀਂ ਸਾਰੇ ਕਰਦੇ। ਇਹ ਬਾਹਰ ਬੰਦਾ ਵਾ। ਮੈਂ ਤੇ ਇਹੀ ਕਹਾਂਗਾ ਫਰੀ ਤੂੰ ਇੰਨਾ ਛਾਵੇਂ ਇੰਜ ਕੀਤਾ ਹੁੰਦਾ ਸੀ। ਫਰੀ ਤੋਂ ਇੰਜਵਾ ਗੂੰਗੇ ਨੂੰ ਕਿਹਾ ਹੁੰਦਾ ਹੋਰ ਸੁਣਾ। ਸ਼ੂਗਰ ਵਾਲੀ ਸਟਿਕ ਨਾਲ ਕਵੀਨ ਪਾਈ ਹੁੰਦੀ। ਫਰੀ ਤੋਂ ਇਦਾਂ ਵਾ ਸ਼ੂਗਰ ਵਾਲੀ ਸਟਿਕ ਨਾਲ ਕਵੀਨ ਪਾਈ ਹੁੰਦੀ। ਯਾਰ ਅੱਛੀ ਗੱਲ ਹੈ ਯਾਰ, ਥੋੜੀ ਅੱਛੀ ਗੱਲ ਕੀਤੀ। ਤੇਰੇ ਮੈਂ ਲੱਫੜ ਮਾਰਨਾ ਫਰੀ ਲਾਫਟਰ ਮਾਰਿਆ ਇੱਥੇ ਵੱਜਣਗੇ ਲਾਫਟਰ ਦਾ। ਚਮੂਣਿਆਂ ਦੀ ਸੁਲਾ ਕਰਾਈ ਹੁੰਦੀ। ਕਹਿੰਦੇ ਚਮੂਣੇ ਲੜ ਰਹੇ। ਚਾਵਾਂ ਦਾ ਫੋੜਾ ਪਾ ਲਿਆ ਹੁੰਦਾ। ਆਹੋ ਯਾਰ ਸਹੀ। ਪਿੰਜਰੇ 'ਚ ਫੋੜਾ ਪਾ ਲਿਆ ਹੁੰਦਾ। ਸਹੀ ਗੱਲ। ਓਏ ਹੋਏ ਆਏ ਹਾਏ ਹਾਏ ਲੋਟਾ ਗੇੜ ਕੇ ਪਾਣੀ ਕੱਢਿਆ ਹੁੰਦਾ। ਲੋਟਾ ਗੇੜ ਕੇ ਪੁੱਤਰਾ ਤੇਰਾ ਜ਼ਖਮ ਵੱਡਾ ਕੀਤਾ ਹੁੰਦਾ। ਪੁੱਤਰਾ ਤੇਰਾ ਜ਼ਖਮ ਵੱਡਾ ਕੀਤਾ। ਸਹੀ ਗੱਲ ਆ। ਬੁੱਢੀ ਕੋ ਰਾਖੀ ਬਣਵਾਈ ਹੁੰਦੀ। ਯਾਰ ਕੀ ਤਕਲੀਫ ਹੈ ਤੁਹਾਨੂੰ ਯਾਰ ਇਹ ਕਿਹੜੀ ਗੱਲ ਆ। ਹੈਲੀਕਾਪਟਰ ਦੇ ਪੱਖੇ ਤੇ ਸਲਵਾਰਾਂ ਸਕਾਈਆਂ ਹੁੰਦੀਆਂ। ਕੁਆਰੇ ਬੰਦੇ ਨੂੰ ਕਹਿੰਦਾ ਜੋੜੀਆਂ ਸਲਾਮਤ ਰਹਿਣ। ਵਾਹ ਵਾਹ ਵਾਹ। ਬੁੱਢੇ ਬੰਦੇ ਨੂੰ ਕਿਹਾ ਹੁੰਦਾ ਜਵਾਨੀਆਂ ਮਾਣੋ। ਅੱਛਾ ਉਸੇ ਟਾਈਮ ਫੜ ਲੈਂਦਾ ਟਰੈਕ। ਨਾਲ ਜੁੜਦਾ ਜੀ। ਉਰਦੂ ਬਾਜ਼ਾਰ 'ਚ ਸ਼ਾਇਰੀ ਕੀਤੀ ਹੁੰਦੀ। ਅਲਫ ਨਾ ਬੱਕਰੀ ਹੁੰਦੀ। ਐ ਟੀ ਨਾ ਬਾਂਦਰ ਹੁੰਦਾ। ਤੀ ਨਾ ਬਾਂਦਰ ਹੁੰਦਾ। ABC 'ਚ ਜੀਮ ਵਾੜੀ ਹੁੰਦੀ। ਇਹ ਗੱਲ ਅੱਛੀ ਹੈ ਜੀ ਗੱਲ ਵੇਖਿਆ ਫੈਸਲ ਠੀਕ ਹੋ ਜਾਂਦਾ ਮੇਰੇ ਤੋਂ ਪਹਿਲੇ। ਸਾਰੇ ਠੀਕ ਹੋ ਜਾਣਾ, ਤੁਸੀਂ ਹੋਣ ਤੇ ਦਿਓ, ਕੁਝ ਕਰਨ ਤੇ ਦਿਓ। ਛੋਟੀ ABC ਨੂੰ ਖੁਰਾਕ ਪਾ ਪਾ ਕੇ ਵੱਡਾ ਕੀਤਾ ਹੁੰਦਾ। ਵੱਡੀ ABC ਨੂੰ ਪਿਆਰ ਦਿੱਤਾ ਹੁੰਦਾ, ਵੱਡੀ ਸਮਝ ਕੇ। ਖੋਪਰੇ 'ਚ ਸ਼ੋਰਾ ਪਵਾਇਆ ਹੁੰਦਾ। ਟੀ ਨਾ ਕਾਰ ਦਾ ਸ਼ੀਸ਼ਾ ਸਾਫ਼ ਕੀਤਾ ਹੁੰਦਾ। ਕਿੰਨਾ 3 ਆਹੋ ਦਸੰਬਰ 'ਚ 14 ਅਗਸਤ ਮਨਾਈ ਹੁੰਦੀ ਹੈ। ਖਾਈਆਂ ਦਿਨਾਂ ਦਾ ਸਾਲ ਹੁੰਦਾ। ਨਹੀਂ ਫੈਸਲਾ ਠੀਕ ਹੈ, ਤੂੰ ਹੌਲੀ ਹੌਲੀ ਸਹੀ ਹੋ ਜਾਣਾ। ਫਰੀਦ ਸ਼ੂਗਰ ਦੀ ਰਿਪੋਰਟ ਦਾ ਜਹਾਜ਼ ਬਣਾ ਕੇ ਡਾਇਆ ਹੁੰਦਾ। ਵਾਹ ਵਾਹ। ਥਾਣੇ ਉਰਦੂ ਦਾ ਪਰਚਾ ਦਿੱਤਾ ਹੁੰਦਾ। ਥਾਣੇ 'ਚ ਸੁਨਿਆਰੇ ਨੂੰ ਕਹਿੰਦਾ ਪਾਈਆ ਸੂਜੀ ਤੋਲੀ ਦੋ। ਥਾਣੇ 'ਚ ਬਰਾਤ ਸਵਾਈ ਹੁੰਦੀ ਆ। ਆ ਸਹੀ ਸੋਈ। ਯਾਰ ਸਹੀ ਵਿੱਚ ਵਿੱਚ ਇਹਨੂੰ ਕੁਝ ਹੁੰਦਾ। ਫਰੀ ਤੁਰ ਪਿਆ ਜੀ ਤੁਰ ਪਿਆ। ਇਹਦੇ ਚ ਅਮਰੂਦ ਪਾਏ ਹੁੰਦੇ ਭਾਜੀ। ਤੁਰ ਪਿਆ ਫਿਰ ਓਏ ਫ੍ਰਿਜ 'ਚ ਕੈਂਚੀ ਚੱਪਲ ਰੱਖੀ ਹੁੰਦੀ। ਖਾਪ 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 ਫ੍ਰਿਜ ਚ ਬਾਲਣ ਰੱਖਿਆ ਹੁੰਦਾ। ਖਾਪ 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 ਖਾਪ। ਉਹ ਕੈਂਚੀ ਯਾਰ ਚੱਪਲ ਜੁਗਤਾ ਦਾ ਸ਼ੋਅ ਲਿਆਉਣਾ ਤੇ ਭਾਈ ਉਹਨੂੰ ਬੁਲਾ ਕੇ ਲਿਆਓ। ਉਹਨੂੰ ਅੱਛੂ ਖਾਨ ਅੱਛੂ ਖਾਨ ਕੈਂਚੀ ਚੱਪਲ ਪਾਪ ਪਾਪ ਪਾਪ। ਕੀ ਕਹਿਣਗੇ ਸੀ ਉਸਤਾਦ ਜੀ? ਮੈਂ ਜਾਣਾਂਗੇ ਭਾਈ ਮੈਂ ਘਰ ਚੱਲਾਂ ਵਾਂ। ਉਸਤਾਦ ਜੀ ਟਾਈਮ ਹੀ ਕਿਹੜਾ ਹੋਇਆ ਵਾ? ਯਾਰ ਲੜਾਈ ਹੁੰਦੀ ਹੈ ਨਾ, ਟੈਨਸ਼ਨ ਪੈ ਜਾਂਦੀ ਘਰ। ਅੱਛਾ ਜੀ। ਉਸਤਾਦ ਜੀ ਤੁਸੀਂ ਟੈਂਸ ਸਾਨੂੰ ਦੱਸਿਆ ਕਰੋ, ਰੰਗ ਵਾਲੀ ਘੋੜੀ ਨੂੰ ਖੁਰੀਆਂ ਲਾਈਆਂ ਹੁੰਦੀਆਂ ਸੀ, ਸਾਨੂੰ ਦੱਸੋ। ਕੀ ਗੱਲ ਹੋਈ ਭਾਈ?
ਯਾਰ ਤੈਨੂੰ ਇਹੀ ਦੱਸ ਰਿਹਾ, ਖੁਸਰੇ ਨੂੰ ਡਾਕਟਰ ਨੇ ਟਾਈਮ ਦਿੱਤਾ ਹੁੰਦਾ, ਤੈਨੂੰ ਇਹੀ ਕਹਿ ਰਿਹਾ। ਵੈਸੇ ਉਸਤਾਦ ਜੀ ਮਸਲਾ ਕੀ ਹੈ? ਸਾਲਗਿਰਾ ਤੇ ਨਿਕਾਹ ਖਾਂ ਬੁਲਾਇਆ ਹੁੰਦਾ, ਕੀ ਗੱਲ ਹੈ? ਫੈਸਲ ਸਾਹਿਬ ਮੈਂ ਤਾਂ ਗੱਲ ਹੀ ਕੋਈ ਨਹੀਂ ਕੀਤੀ, ਐਸ ਰੁਕ ਚੀਰ ਕੱਢਿਆ ਹੁੰਦਾ, ਮੈਂ ਤਾਂ ਕਿਹਾ ਹੀ ਕੁਝ ਨਹੀਂ। ਅਦਰਕ ਵਿੱਚੋਂ ਦੀ ਐਸ ਰੁਕ ਚੀਰ ਕਰਕੇ ਅੱਧੇ ਇੱਧਰ ਸਿੱਟੇ ਅੱਧੇ ਪਿੱਛੇ ਸਿੱਟੇ, ਜਾਂ ਇਹਨੂੰ ਰਿਹਾ ਤੇ ਇੰਜ ਲੱਗਦਾ ਇਧਰੋਂ ਆ ਰਿਹਾ, ਤੇ ਇਧਰਲੀ ਸਾਈਡ ਤੇ ਪੂਰਾ ਪਫ ਸਿੱਟਿਆ। ਯਾਰ ਬਹੁਤ ਅੱਛੀ ਗੱਲ। ਉਸਤਾਦ ਜੀ ਤੁਸੀਂ ਸਾਡੇ ਮਾਈ ਬਾਪ ਉਹ ਸੀਨੇ ਦੇ ਵਾਲਾਂ ਦਾ ਪਫ ਬਣਾਇਆ ਹੁੰਦਾ। ਮੈਂ ਹੀ ਕਹਿ ਰਿਹਾ ਸੀ ਕਮੀਜ਼ ਦਾ ਪਿਛਲਾ ਘੇਰਾ ਚੁੱਕ ਕੇ ਬਦਦੁਆ ਕੀਤੀ ਹੁੰਦੀ ਆ ਕਿ ਘਰ ਟਾਈਮ ਸਿਰ ਜਾਣਾ ਚਾਹੀਦਾ। ਅੱਛਾ ਉਸਤਾਦ ਜੀ ਅਸੀਂ ਟਾਈਮ ਸਿਰ ਹੀ ਜਾਂਦੇ ਆ, ਜ਼ਹਿਰ ਖਾ ਕੇ ਉਤੋਂ ਚਾਹ ਪੀਤੀ ਹੁੰਦੀ ਟਾਈਮ ਸਿਰ। ਵੈਸੇ ਤੂੰ ਟਾਈਮ ਸਿਰ ਜਾਣਾ ਵਾ, ਲੇਕਿਨ ਉਸਤਾਦ ਜੀ ਇੱਕ ਗੱਲ ਦੱਸਾਂ, ਮੈਂ ਕਹਿ ਰਿਹਾ ਤੂੰ ਟਾਈਮ ਸਿਰ ਹੀ ਜਾਣਾ, ਰੇਸ ਦੇਣ ਦੀ ਵਜ੍ਹਾ ਤੋਂ ਗੱਡੀ ਰੁਕ ਗਈ ਹੁੰਦੀ। ਮੇਰੀ ਗੱਲ ਤੇ ਸਮਝ ਤੂੰ। ਉਸਤਾਦ ਜੀ ਸ਼ੋਰੇ ਨਾਲ ਸ਼ੇਵ ਨਰਮ ਕੀਤੀ ਹੁੰਦੀ, ਤੁਸੀਂ ਗੱਲ ਕਲੀਅਰ ਕਰੋ ਕੀ ਰੋਲਾ। ਸਲਵਾਰ ਦੀ ਥੱਲੜੀ ਜਿਹੀ ਡਬਲ ਰੋਟੀ ਪਾਈ ਹੁੰਦੀ, ਮੈਂ ਕਹਿ ਰਿਹਾ ਮੈਂ ਜਾਣਾ ਵਾ। ਉਸਤਾਦ ਜੀ ਕਿੱਥੇ ਜਾਣਾ? ਦੇਸ਼ ਕੇ ਜੇ ਸਵੀਮਿੰਗ ਪੂਲ ਬਣਾਇਆ ਹੁੰਦਾ, ਕਿੱਥੇ ਜਾਣਾ ਤੁਸੀਂ? ਅਸਲ ਕੀ ਚੜਿਆ ਉਹਦਾ? ਫੈਸਲ ਭਾਈ ਵੈਰੀ ਗੁੱਡ। ਰੱਸੇ ਨਾਲ ਨੇਰੀ ਬੰਨੀ ਹੁੰਦੀ। ਉਸਤਾਦ ਜੀ ਤੁਸੀਂ ਕਿੱਥੇ ਜਾਣਾ? ਬੂਟ ਨਾਲ ਚਿੜੀ ਛਿੱਕਾ ਖੇਡਿਆ ਹੁੰਦਾ, ਕਿੱਥੇ ਜਾਣਾ ਤੁਸੀਂ? ਕਿਹਦੇ ਨਾਲ? ਬੂਟ ਨਾਲ। ਲੈਟਰ ਵਾਲੇ ਬੂਟ। ਫੈਸਲ ਯਾਰ ਮੈਂ ਕਿੱਥੇ ਜਾਣਾ? ਕਬਰ ਦਾ ਪਾਸਵਰਡ ਹੁੰਦਾ, ਮੈਂ ਕਿਤੇ ਵੀ ਨਹੀਂ ਜਾਣਾ। ਮੈਂ ਤੈਨੂੰ ਕਹਿ ਰਿਹਾ ਕਿ ਤੁਸੀਂ ਮਾਸ਼ਾਅੱਲਾ ਵਿਆਹੇ ਵਰੇ ਹੋ ਸਾਰੇ, ਆਪਾਂ ਸਾਰੇ ਘਰ ਜਾਣਾ ਚਾਹੀਦਾ। ਬੁੱਢੀਆਂ ਵੇਟ ਕਰ ਰਹੀਆਂ ਨੇ ਯਾਰ, ਜ਼ਿਆਦਤੀ ਆ। ਉਸਤਾਦ ਜੀ ਜਾਣਦੇ ਹੋ ਅੱਲਾ ਮਾਫੀ ਦੇ, ਰਾਤਾਂ ਵੀ ਅਸੀਂ ਇੱਥੇ ਜਿਹੜੀਆਂ ਬੈਠੇ ਰਹੀਏ ਨਾ, ਸਾਨੂੰ ਇਹ ਪਤਾ ਜਾਂਦਿਆਂ ਅੱਲਾ ਦੀ ਰਹਿਮਤ ਨਾਲ ਚਪੇੜਾਂ ਵੱਜਣੀਆਂ ਵਾ। ਉਹ ਜਾ ਤੁਹਾਡੀ ਵਜਦੀਆਂ, ਅੱਲਾ ਦਾ ਸ਼ੁਕਰ ਉਸਤਾਦ ਜੀ, ਮੇਰੀ ਨਹੀਂ ਮੇਰੇ ਅੱਗੇ ਕੁਸਕਦੀ ਉਸਤਾਦ ਜੀ। ਅੱਛਾ ਜੀ, ਸ਼ੁਕਰ ਅਲਹਮਦੁਲਿਲਾ। ਨਹੀਂ ਉਂਝ ਤੇ ਫਿਰ ਇਦਾਂ ਤੇ ਫਿਰ ਤੁਸੀਂ ਜੇ ਇਹ ਗੱਲ ਕਰੋ ਤੇ ਫਿਰ ਮੇਰਾ ਵੀ ਤੁਹਾਨੂੰ ਪਤਾ ਹੀ ਨਹੀਂ ਗਾ ਵੀ ਸਿਰਫ ਘੂਰੀ, ਅੱਖ ਦੀ ਘੂਰੀ ਬਸ। ਅੱਛਾ ਜੀ, ਅੱਛਾ ਜੀ। ਉਸਤਾਦ ਜੀ ਘੂਰੀ ਮਿੰਟੋਂ ਪਹਿਲੇ ਮੈਂ ਸਮਝ ਜਾਂਦਾ ਵਾਂ, ਵਾਹ ਵਾਹ। ਮਿੰਟੋਂ ਪਹਿਲੇ ਮੈਂ ਸਮਝ ਜਾਂਦਾ ਕਿ ਵੀ ਕੀ ਕਹਿਣਾ ਚਾਹ ਰਹੀ ਹੈ। ਘੂਰੀ ਤੇ ਲੱਗੇ ਆ। ਇਹ ਜ਼ਾਲਮਾਨਾ ਜਿਹਾ ਰਵਈਆ ਤੁਹਾਡਾ ਵੈਸੇ। ਉਸਤਾਦ ਜੀ ਦੇਖੋ, ਮੈਂ ਨਾ ਪਰਸੋਂ ਚੌਥ ਦੀ ਗੱਲ ਆ, ਮੈਂ ਇਹਨਾਂ ਕਰਕੇ ਬੁਰਕੀ ਲਾਈ, ਹਾਂਡੀ ਚੋਂ ਨਮਕ ਤੇਜ਼ ਸੀ। ਅੱਛਾ। ਉਹ ਮੇਰੇ ਮੌਲਾ ਤੋਬਾ ਤੋਬਾ ਤੋਬਾ। ਚੜ ਗਿਆ ਗੁੱਸਾ। ਯਾਰ ਪਤਾ ਕੀ ਗੱਲ ਆ, ਸਾਨੂੰ ਮਰਦਾਂ ਨੂੰ ਨਾ ਇਹ ਵੀ ਪ੍ਰੋਬਲਮ ਆ ਕਿ ਅਸੀਂ ਆਪਣਾ ਨਾ ਕਿਸ ਟਾਈਮ ਬਹੁਤ ਜ਼ਿਆਦਾ ਹੱਕ ਜਤਾਉਂਦੇ ਆ ਵੀ ਅਸੀਂ ਮਰਦਾਂ ਜੀ, ਠੀਕ ਹੈ ਨਾ। ਉਹਨੂੰ ਉਹਦਾ ਨਮਕ ਵਿਚਾਰੀ ਕੋ ਤੇਜ਼ ਪੈ ਗਿਆ ਯਾਰ। ਮੈਂ ਕੀ 15 ਮਿੰਟਾਂ 'ਚ ਉਹਨੇ ਆਪਣੇ ਭਰਾ ਬੁਲਾ ਲਏ। ਓਏ 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 ਓਏ। ਘਬਰਾ ਕੇ, ਵੀ ਉਹਨੂੰ ਪਤਾ ਸੀ ਗੁੱਸੇ ਵਾਲਾ ਬੰਦਾ ਕਿ ਘਰੋਂ ਨਿਕਲਣਾ ਹੁਣ, ਤੇ ਫਿਰ ਉਹਨੂੰ ਪਤਾ ਸੀ ਕਿ ਇਹਦੇ ਨਿਕਲਣ ਤੋਂ ਪਹਿਲੇ ਮੈਂ ਭਰਾਵਾਂ ਨੂੰ ਬੁਲਾ ਲੈਣਾ ਤਾਂ ਕਿ ਉਹ ਨਿਕਲਣ ਨਾ ਦੇਣ ਇਹਨੂੰ। ਵਾਹ ਵਾਹ ਵਾਹ, ਕੀ ਬਾਤ। ਤੋਬਾ ਯਾਰ ਉਹਦੇ ਭਰਾ ਆਏ ਨੇ, ਯਕੀਨ ਕਰ, ਉਹਨਾਂ ਨੇ ਆ ਕੇ ਬੈਠੇ ਨੇ, ਮੈਨੂੰ ਨਹੀਂ ਭਾਰ ਜ਼ਰਾ ਵੀ। ਓਏ ਅੱਛਾ। ਸਾਰਾ ਕਸੂਰ ਉਹਦਾ ਬੁੱਢੀ ਦਾ, ਟੋਟਲ ਕਲੀਅਰ। ਉਹਦੇ ਭਰਾ ਕਹਿੰਦੇ ਭੈਣ ਮਾਫੀ ਮੰਗ ਲਓ। ਹੈ ਹਾਂ ਕਹਿੰਦੇ ਮਾਫੀ ਮੰਗ ਲਓ। ਤੁਹਾਨੂੰ ਕਹਿੰਦੇ? ਹਾਂ ਮੈਂ ਕਿਹਾ ਦੇਖ ਲਓ, ਜੇ ਉਹਨੇ ਮਾਫ ਕਰਨਾ ਤੇ ਫਿਰ, ਕਿਉਂਕਿ ਮੇਰੀ ਮਾਫੀ ਐਵੇਂ ਨਾ ਜਾਵੇ, ਵਾਪਿਸ ਆਇਆ ਨਾ ਹੋ ਜਾਏ। ਉਹਨਾਂ ਨੇ ਕਿਹਾ ਨਹੀਂ ਤੁਸੀਂ ਮੰਗੋ। ਮੈਂ ਮਾਫੀ ਮੰਗੀ ਆ, 2 ਮਿੰਟ 'ਚ ਮਸਲਾ ਖਤਮ ਹੋ ਗਿਆ। ਸ਼ਰਮਿੰਦਾ ਹੋ ਕੇ ਗਏ ਭਰਾ ਉਹਦੇ। ਲੇਕਿਨ ਤੁਸੀਂ ਮਾਫੀ ਮੰਗੀ ਤੇ ਉਹ ਸ਼ਰਮਿੰਦਾ ਹੋ ਗਏ। ਸ਼ਰਮਿੰਦਾ ਹੀ ਹੋ ਕੇ ਜਾਣਾ ਸੀ ਨਾ ਉਹਨਾਂ ਨੇ। ਆਹੋ ਯਾਰ, ਗੱਲ ਵੀ ਸਹੀ ਹੈ। ਤੇ ਇੱਥੇ ਤੁਸੀਂ ਤੇ ਰੋਬ ਹੈ ਕਿਹੜੀ ਗੱਲ ਤੇ ਹੈ? ਰੋ ਵੀ ਆਏ ਯਾਰ, ਲੇਕਿਨ ਇੰਨਾ ਵੀ ਨਹੀਂ ਮਰਦ ਨੂੰ ਹੋਣਾ ਚਾਹੀਦਾ। ਹੁਣ ਅਸੀਂ ਤਾਂ 2 ਵਜੇ 3 ਵਜੇ 4 ਵਜੇ, ਮੈਂ ਹੁਣ 3-4 ਵਜੇ ਜਾਣਾ ਹੁੰਦਾ ਵਾ, ਪੁਆਇੰਟ ਸਿੱਧਾ ਹਲਕਾ ਜਿਹਾ ਇੰਜ ਬਸ ਟਿਕ ਟਿਕ ਬਸ ਇੰਜ ਕਰਨਾ ਵਾ। ਕੀ ਬਾਤ। ਉਹ ਵੀ ਬਸ ਇੰਜ ਨਾਰਮਲ। ਅੱਛਾ ਬਸ। ਤੇ ਉਹਦੀ ਕੀ ਨੀਂਦ ਆ, ਉਹਦੀ ਕਿੱਦਾਂ ਦੀ ਉਹ ਸੁੱਤੀ ਹੁੰਦੀ ਹੋਏਗੀ ਕਿ ਮੇਰੀ ਇੰਜ ਆਵਾਜ਼, ਉਸ ਤੋਂ ਬਾਅਦ ਇੰਜ, ਉਸ ਤੋਂ ਬਾਅਦ ਇੰਜ, ਉਸ ਤੋਂ ਬਾਅਦ ਇੰਜ, ਉਸ ਤੋਂ ਬਾਅਦ ਇੱਟਾਂ ਨਹੀਂ ਉੱਠਦੀ। ਕੈਸੀ ਉਹਦੀ ਨੀਂਦ ਹੋਏਗੀ। ਮੈਂ ਵਾਪਸ ਆ ਜਾਣਾ। ਫਿਰ ਸਵੇਰੇ ਮੈਂ ਜਦੋਂ 7-7:30 ਵਜੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ, ਉਦੋਂ ਜਾਣਾ ਵਾ। ਅੱਲਾ ਦਾ ਸ਼ੁਕਰ ਆ, ਫਿਰ ਨੀਂਦ ਪੂਰੀ ਕਰੀ ਦੀ ਜਾ ਕੇ। ਪਰ ਇਹ ਬੜੇ ਨਸੀਬਾਂ ਵਾਲਿਆਂ ਨੂੰ ਮਿਲਦੀਆਂ ਇਹੋ ਜਿਹੀਆਂ ਬੁੱਢੀਆਂ। ਬਹੁਤ ਅੱਛੀ ਗੱਲ ਉਸਤਾਦ ਜੀ। ਹਾਂਜੀ ਜ਼ੁਬਾਨ ਦਰਾਜ਼ ਔਰਤ ਤੇ ਹੱਥ ਸੁੱਟ ਔਰਤ, ਇਹ ਕਿਸਮਤ ਵਾਲਿਆਂ ਨੂੰ ਲੱਭਦਾ। ਹਾਂਜੀ ਸਹੀ ਗੱਲ ਹੈ। ਇੱਥੇ ਸੋਚੋ। ਇਹ ਕਿਹੜੀ ਬੁੱਢੀ ਹੁੰਦੀ ਵੀ ਤੁਸੀਂ ਗਾਲਾਂ ਕੱਢੀ ਜੋ ਚੁੱਪ ਕੀਤੀ ਰਵੇ? ਨਾ 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 ਵੀ ਉਸਤਾਦ, ਤੁਸੀਂ ਕੋਈ ਜ਼ਿਆਦਤੀ ਕਰ ਲਓ ਉਹਦੇ ਨਾਲ ਤੇ ਉਹ ਅੱਗੋਂ ਕਵੇ ਚਲੋ ਕੋਈ ਗੱਲ ਨਹੀਂ ਮੇਰਾ ਬੰਦਾ। ਇਦਾਂ ਦੀ ਬੁੱਢੀ ਵੀ ਕੋਈ ਬੁੱਢੀ ਹੁੰਦੀ ਭਲਾ? ਨਹੀਂ ਕਿ ਅੱਗੇ ਵੀ ਕੇਕ ਆਵੇ ਨਾ ਭੈਣ, ਬੁੱਢੀ ਦੱਸੇ ਪਤਾ ਤੁਹਾਨੂੰ। ਤੇ ਮੈਂ ਆ ਗਈ ਹਾਂ। ਮੈਨੂੰ ਨਾ ਉਸਤਾਦ ਜੀ ਜ਼ਾਲਮ ਕਹਿੰਦੇ, ਮਹੱਲੇਦਾਰ ਰਿਸ਼ਤੇਦਾਰ ਸਾਰੇ। ਭਲਾ ਕਿਉਂ ਉਸਤਾਦ ਜੀ? ਦੰਦੀ ਵੜਦਾ ਹੋਣਾ ਤੂੰ। ਨਹੀਂ ਕਦੀ ਵੱਡੀ ਤੁਸੀਂ ਦੱਸੋ ਅੱਜ ਤੋਂ। ਨਹੀਂ ਤੂੰ ਜ਼ਾਲਮ ਕਿਸ ਦਾ? ਉਸਤਾਦ ਜੀ ਇਹ ਚੰਡੀ ਬਣੀ ਹੈ ਮੇਰੀ ਬੁੱਢੀ ਦੇ ਵਿਚਾਰੀ ਦੇ। ਚਪੇੜ ਬਣੀ ਹੈ? ਹਾਂਜੀ। ਉਹ ਕਿਉਂ? ਚਪੇੜਾ ਮਾਰਦੀ ਰਹੀ ਮੇਰੇ। ਖੱਬੇ ਹੱਥੇ
ਟੰਡਾ ਮਾਰ ਬਣੀ ਆ। ਅੱਲਾ ਦਾ ਸ਼ੁਕਰ ਹੈ ਭਾਈ, ਮੇਰੀ ਮਰਦ ਤੂੰ ਇਹ ਨਜਾਇਜ਼ ਫਾਇਦਾ ਚੁੱਕ ਰਿਹਾ ਮਰਦ ਹੁੰਦਾ। ਐਟਮ ਕਰਦੇ ਪਏ ਹੈਗੇ। ਅੱਲਾ ਦੀ ਰਹਿਮਤ ਨਾਲ ਰੱਖਿਆ ਵਾ, ਇਸ ਤਰ੍ਹਾਂ ਨਹੀਂ। ਸਾਡੀ ਬੁੱਢੀ ਦੀ ਜ਼ਰੂਰਤ ਨਹੀਂ ਕੋਈ ਸ਼ੈ ਮਾਰਦੇ ਜਾਂ ਕੁਝ ਚਪੇੜ ਚਪੂੜ ਮਾਰਦੇ, ਸਿਰਫ ਗਾਲ, ਸਿਰਫ ਉਹਨੇ ਗਾਲ ਕੱਢਣੀ ਤੇ ਅਸੀਂ ਬਸ। ਹਾਲਾਂਕਿ ਉਹਦਾ ਕਿੰਨਾ ਮਾਸੂਮ ਲੱਗਦਾ, ਲੇਕਿਨ ਰੋਬ ਦੇਖ ਤੂੰ ਉਹਦਾ ਕਿੰਨਾ। ਤੇਰੀ ਸ਼ਾਦੀ ਨੂੰ ਕਿੰਨੀ ਦੇਰ ਹੋ ਗਈ ਮਿੱਠੇ? ਉਸਤਾਦ ਜੀ 10 ਮਹੀਨੇ ਹੋ ਗਏ ਮੇਰੀ ਸ਼ਾਦੀ ਨੂੰ। 10 ਮਹੀਨੇ? ਹਾਂਜੀ। ਲੈ ਦੱਸ। ਮੈਂ ਇੱਕ ਦਿਨ ਕਮਰੇ ਸੀਗਾ ਉਸਤਾਦ ਜੀ, ਤੇ ਉਹ ਬਾਹਰ ਸੇਨ ਦੇ ਵਿੱਚ ਸੀਗੀ, ਮਸ਼ੀਨ ਲਾਈ ਹੋਈ ਸੀ ਉਸਤਾਦ ਜੀ। ਯਕੀਨ ਮੰਨੋ ਮੈਨੂੰ ਉੱਤੋਂ ਆਵਾਜ਼ ਆਈ ਕਿ ਮੋਟਰ ਬੰਦ ਕਰ ਦਿਓ, ਟੈਂਕੀ ਭਰ ਗਈ ਹੈ। ਉਸਤਾਦ ਜੀ ਮੈਂ 2-3 ਆਵਾਜ਼ਾਂ ਦਿੱਤੀਆਂ ਵਾ, ਨਹੀਂ ਸੁਣੀ ਉਹਨੇ। ਮੈਂ ਇੱਧਰੋਂ ਮਾਰੀ ਆਪਣੇ ਇੱਧਰ, ਮੈਂ ਕਿਹਾ ਮੈਂ ਹੀ ਕੰਜਰ ਆ, ਤੇ ਸੌ ਗਏ ਉਸਤਾਦ ਜੀ। ਰਿਲਾਈਜ਼ ਕਰਕੇ ਜੋ ਵੀ ਆ ਹੈ ਜਿੱਦਾਂ ਦਾ ਵੀ, ਲੇਕਿਨ ਬੰਦਾ ਨਹੀਂ ਸੱਚਾ ਉਸਤਾਦ ਵਾ। ਜੀ, ਇਸ ਗੱਲੋਂ ਤੌਬਾ, ਮੈਂ ਤੁਹਾਨੂੰ ਗੱਲ ਦੱਸਾਂ, ਰਾਤ ਦੇ 3 ਵਜੇ ਵੀ ਚਲੇ ਜਾਂ 4 ਵਜੇ ਵੀ ਉਸਤਾਦ ਜੀ ਜਾਣਾ ਵਾ। ਮੈਨੂੰ ਇੱਕ ਦਿਨ ਸਿਰਫ ਮੈਨੂੰ ਗੁੱਸਾ ਆਇਆ ਉਸਤਾਦ ਜੀ, ਮੈਂ ਅੰਦਰ ਵੜਿਆ ਵਾ, ਮੈਂ ਕਿਹਾ ਵੀ ਇਹ ਕਿਹੜਾ ਤਰੀਕਾ ਹੋਇਆ ਵੀ ਬੰਦਾ ਬਾਹਰੋਂ ਥੱਕਿਆ ਟੁੱਟਿਆ ਆਇਆ ਆਹੋ। ਤੇ ਤੂੰ ਆਉਂਦਿਆਂ ਨੂੰ ਤੈਨੂੰ ਪਤਾ ਹੀ ਨਹੀਂ ਹੈਗਾ। ਮੈਂ ਆਵਾਜ਼ਾਂ ਵੀ ਦਿੱਤੀਆਂ, ਤੈਨੂੰ ਨਹੀਂ ਸਮਝ ਆਈ। ਉਸਤਾਦ ਜੀ ਇੰਨੀ ਦੇਰ ਸਿਰਫ ਇੱਕ ਵਾਰੀ ਇਦਾਂ ਹੋਇਆ ਕਿ ਇਦਾਂ ਕਰਕੇ ਹਨੇਰੇ 'ਚ ਸ਼ੈ ਵੱਜੀ ਹੈ, ਸੋਹਣੀ ਜ਼ੋਰਦਾਰ ਸ਼ੈ ਵੱਜੀ ਤੇ ਉਸਤਾਦ ਜੀ ਵੱਖੀ ਫੜ ਕੇ ਮੈਂ ਬਹਿ ਗਿਆ। ਉਹ ਅੱਛਾ ਯਾਨੀ ਕਿ ਤੇਰੇ ਖੜਕਾਤੇ ਨੇ। ਇਹ ਵੀ ਜ਼ੁਲਮ ਆ ਨਾ, ਆਪਣੇ ਹਕੂਕ ਦਾ ਨਜਾਇਜ਼ ਫਾਇਦਾ ਨਹੀਂ ਮਰਦਾਂ ਨੂੰ ਚੁੱਕਣਾ ਚਾਹੀਦਾ। ਭਾਜੀ ਗੁੱਸੇ ਦਾ ਮੈਂ ਵੀ ਫਿਰ ਤੈਨੂੰ ਪਤਾ ਉਹ ਸੋਹਣੀ ਨੇ ਮੈਂ ਕਿਤੇ ਘਰ ਗਿਆ ਯਾਰ, ਮੈਂ ਬਾਹਰ ਇਹਨੂੰ ਬੁਲਾਇਆ ਵਾ। ਅੱਛਾ। ਅੰਦਰੋਂ ਭਾਬੀ ਨੇ ਆਵਾਜ਼ ਦੇਤੀ ਇਹਨੂੰ। ਇਹ ਗੁੱਸਾ ਵੀ ਜਦੋਂ ਪਤਾ ਜੋ ਵੀ ਬਾਹਰ ਮੇਰਾ ਦੋਸਤ ਆਇਆ, ਤੂੰ ਆਵਾਜ਼ ਦੇਣ ਵਾਲੀ ਕੌਣ ਹੁੰਨੀ? ਹਾਂ ਬਿਲਕੁਲ। ਉਸਤਾਦ ਜੀ ਇਹਨੇ ਕੋ ਮਾੜੀ ਜੀ ਇਹਨੇ ਗੱਲ, ਮਤਲਬ ਇਹਦੀ ਮਾੜੀ ਜੀ ਗੱਲ ਵੀ ਕੀ ਹੁੰਦੀ ਹੋਈ? ਸੁਣੀ ਨਹੀਂ ਮੈਂ ਇਹਦੀ ਗੱਲ ਗੌਰ ਨਾਲ। ਇੰਜ ਕਰਕੇ ਨੇ ਮਾੜੀ ਜੀ ਗੱਲ ਕੀਤੀ ਆ। ਡੇੜੀ ਦੇ ਵਿੱਚੋਂ ਨਾ ਟਾਰਜ਼ਨ ਨਹੀਂ ਜਿਵੇਂ ਆਉਂਦਾ, ਇਸ ਟਾਈਪ ਇੱਕ ਡੋਂਗਾ ਜਿਹਾ ਆਇਆ ਡੱਗ ਕਿਚਨ ਵੱਲੋਂ, ਆਹ ਸੋਹਣੀ ਦੇ ਪਿਆ। ਮੈਂ ਕਿੰਨਾ ਯਾਰ ਓਏ ਹੋਏ ਹੋਏ, ਇੱਕ ਵਜਣ ਦੀ ਦੇਰ ਆ ਜੀ, ਦੂਜਾ ਉਹਨੇ ਫੇਰ ਮਾਰਤਾ ਮੇਰੇ ਇੱਧਰ। ਮੈਂ ਕਿਹਾ ਹਿਸਾਬ ਬਰਾਬਰ ਹੋ ਗਿਆ। ਹਿਸਾਬ ਕਿਦਾਂ? ਉਹ ਪਹਿਲਾਂ ਵੀ ਉਹਨੇ ਮਾਰਿਆ, ਦੂਜਾ ਵੀ ਉਹਨੇ ਹਿਸਾਬ ਕਿਦਾਂ ਬਰਾਬਰ ਹੋ ਗਿਆ? ਭਾਈ ਇਹ ਕਿੱਧਰ ਮਾਰੇ ਤੇ ਹਿਸਾਬ ਬਰਾਬਰ। ਉਹਦੇ ਦੁਸ਼ਮਣੀ ਇਹੋ ਹੀ ਆ। ਤੁਹਾਡੇ ਜਾਣ ਤੋਂ ਬਾਅਦ ਫੇਰ ਰੌਲਾ ਬਣ ਗਿਆ। ਅੱਛਾ। ਕਿ ਉਹ ਛੋਟੇ ਬੇਟੇ ਨੂੰ ਕਿਤੇ ਮਾਰਨ ਡਈ ਸੀ। ਮੈਨੂੰ ਕਿਹਾ ਵੀ ਤੈਨੂੰ ਅਕਲ ਹੈ ਨਹੀਂ, ਤੂੰ ਉਹਨੂੰ ਮਾਰਨ ਡਈ। ਉਹਨੇ ਮੇਰੇ ਵੀ ਸਿੱਟਤੀ। ਜਦੋਂ ਮੇਰੇ ਮਾਰੀ ਮੈਂ ਕਿਹਾ ਹੁਣ ਮਾਰ, ਉਹਨੇ ਫੇਰ ਸਿੱਟਤੀ। ਮੈਂ ਕਿਹਾ ਅਰੇ ਤਾਂ ਮੇਰੀ ਬਹੁਤ ਗੱਲ ਮੰਨਦੀ ਹੈ। ਮੈਂ ਕਿਹਾ ਚਲੋ ਠੀਕ ਹੈ, ਤੇ ਫਿਰ ਮੈਂ ਕਿਹਾ ਠੀਕ ਆ, ਤਾਬੇਦਾਰੀ ਹੈ। ਹਾਂ। ਉਹਨੇ ਮੈਂ ਕਿਹਾ ਵੇ ਹੋਰ ਮਾਰ। ਕਦੀ ਕਦੀ ਨਾ ਆਪਣੇ ਤੇ ਇੰਨਾ ਗੁੱਸਾ ਚੜਦਾ ਨਾ ਸੋਣੀ। ਕਿਉਂ ਉਸਤਾਦ ਜੀ? ਯਾਰ ਮਤਲਬ ਸਾਨੂੰ ਚਾਹੀਦਾ ਵਾ ਕਿ ਜ਼ਰੂਰੀ ਨਹੀਂ ਵੀ ਅਸੀਂ ਮਰਦਾਂ ਤੇ ਅਸੀਂ ਮਤਲਬ ਕਿ ਜੋ ਮਰਜ਼ੀ ਕਰਦੇ ਫਿਰੀਏ। ਵਿਆਹ, ਰਿਸ਼ਤੇਦਾਰਾਂ ਦਾ ਵਿਆਹ ਜੀ, 250-300 ਬੰਦਾ। ਯਾਰ ਉਸ ਔਰਤ ਦਾ ਤੂੰ ਸਬਰ ਚੈੱਕ ਕਰ। ਹਾਲਾਂਕਿ ਔਰਤ ਨੂੰ ਕੱਲੀ ਨੂੰ ਕੋਈ ਗੱਲ ਕਹਿ ਦੋ ਨਾ ਤੇ ਉਹ ਲੜ ਪੈਂਦੀ ਹੈ। ਓ ਹੋ ਲੇਕਿਨ ਤੂੰ ਉਸ ਭਾਗਾਂ ਵਾਲੀ ਦਾ ਸਬਰ ਚੈੱਕ ਕਰ। 200-250 ਬੰਦਾ, ਉਹਦੇ ਵੀ ਰਿਸ਼ਤੇਦਾਰ, ਮੇਰੇ ਵੀ ਰਿਸ਼ਤੇਦਾਰ। ਉਹਨੇ ਮੈਨੂੰ ਇੰਨਾ ਕਿਹਾ ਕਿ ਬੱਚੇ ਉਹਨੂੰ ਮੁੰਡੇ ਨੂੰ ਫੜ ਲਓ ਜ਼ਰਾ। ਮੈਂ ਕਿਹਾ ਮੈਂ ਨਹੀਂ ਫੜਨਾ। ਬਣਦਾ ਵੀ ਸੀ, ਬਣਦਾ ਵੀ ਸੀ। ਵੈਰੀ ਗੁੱਡ। ਸਾਜੀ ਸਾਰੇ ਰਿਸ਼ਤੇਦਾਰ ਵੇਖਣ ਵਾਲੇ ਆ। ਉਹਨੇ ਬਦਤਮੀਜ਼ੀ ਕੀਤੀ, ਮੈਂ ਅੱਗੋਂ ਜ਼ਾਹਰੀ ਬਾਤ ਆ ਮਰਦ ਸੀ, ਚੁੱਪ ਕਰ ਗਿਆ। ਮੈਨੂੰ ਖਾਨਦਾਨ ਚ ਨਾ ਅਥਰਾ ਅਥਰਾ ਕਹਿੰਦੇ ਨੇ। ਤੁਹਾਡੀ ਜਗ੍ਹਾ ਤੇ ਕਿਤੇ ਮੈਂ ਹੁੰਦਾ ਨਾ, ਮੈਂ ਪਹਿਲੀ ਆਵਾਜ਼ 'ਚ ਹੀ ਮੈਂ ਚੁੱਕ ਲੈਣਾ ਸੀ ਮੁੰਡਾ। ਨਹੀਂ ਜਿਹੜੀ ਗੱਲ ਯਾਰ ਇਹ ਗੁੱਸਾ ਹੁੰਦਾ ਨਾ, ਹੁਣ ਮੇਰੇ 'ਚ ਜ਼ਿਆਦਾ ਗੁੱਸਾ ਵਾ। ਨਹੀਂ ਹੁਣ ਮੈਂ ਮੇਰੇ 'ਚ ਜਜ਼ਬਾਤੀ ਹੋ ਗਿਆ ਸੀ। ਹੁਣ ਮੇਰੇ 'ਚ ਜ਼ਿਆਦਾ ਤੁਹਾਡੇ 'ਚ ਗੁੱਸਾ। ਪਤਾ ਨਹੀਂ ਕਾਹਦਾ ਅਥਰਾ ਪਾਣਾ, ਮੈਨੂੰ ਤਾਂ ਨਾਮ ਹੀ ਕਵੇ ਮੈਂ ਚੁੱਕ ਲੈਣਾ। ਯਾਰ ਉੱਥੇ ਉਸ ਤੋਂ ਬਾਅਦ ਕੰਮ ਸ਼ੁਰੂ ਹੋਇਆ ਵਾ ਬਈ ਅਥਰੂ। ਓਏ ਹੋਏ ਮਤਲਬ ਉਹਨੇ ਉਨੀ ਦੇਰ ਤੱਕ ਚਪੇੜਾਂ ਵੱਜਦੀਆਂ ਰਹੀਆਂ ਜਿੰਨੀ ਦੇਰ ਤੱਕ ਅਥਰੂ ਨਹੀਂ ਨਿਕਲ ਆਏ ਕਿਤੇ ਮੇਰੇ। ਸ਼ਰਮਿੰਦਗੀ ਪੂਰੇ ਬਰਾਤ ਅੱਗੇ ਸ਼ਰਮਿੰਦਾ ਹੋਈ। ਇਹ ਤੁਸੀਂ ਪੂਰੀ ਬਰਾਤ ਅੱਗੇ ਉਹ ਔਰਤ ਸਿਰਫ ਇਸ ਗੱਲੋਂ ਸ਼ਰਮਿੰਦਾ ਹੋਈ ਵੀ ਦੱਸ ਉਹਦਾ ਬੰਦਾ ਰੋਣ ਲੱਗ ਪਿਆ। ਓਏ ਹੋਏ ਉਹਦੇ ਕੀ ਪੱਲੇ ਰਿਹਾ ਉਹਦੇ? ਕੱਖ ਵੀ ਨਹੀਂ ਭਾਜੀ। ਪਿਓ ਨੂੰ ਹੁਣ ਸਾਰੇ ਉੱਥੇ ਮੇਰੇ ਅਥਰੂ ਵੇਖ ਰਹੇ ਨੇ ਤੇ ਡੁੱਬ ਕੇ ਮਰਨ ਵਾਲੀ ਨਹੀਂ ਹੋ ਗਈ ਉਹ। ਹੁਣ ਹੋ ਜਾਣਾ ਚਾਹੀਦਾ ਉਹਨੂੰ ਤੇ ਬੰਦਾ ਨਾ ਇਹੋ ਜਿਹੀ ਹਰਕਤ ਕਰੇ ਕਿ ਮਰਦੀ ਗੈਰਤ ਜਾਗੇ। ਫਿਰ ਭਾਜੀ ਮੈਂ ਤੁਸੀਂ ਹੁਣ ਨਾ ਘਰ ਬੈਠਾ। ਜ਼ਾਲਮ ਜੀ ਤਬੀਅਤ ਆਪਣੀ ਘਟਾਓ, ਤੁਹਾਡੀ ਮਿਹਰਬਾਨੀ। ਜ਼ੁਲਮ ਯਾਰ ਨਾ ਮੇਰੀ ਨੇਚਰ ਚ ਆ, ਇਹ ਮੇਰੀ ਨੇਚਰ ਚ ਬਦੈਸ਼ੀ ਹੈ। ਔਰਤ ਜਿਹੜੀ ਗੱਲ ਨਹੀਂ ਬਰਦਾਸ਼ਤ ਨਹੀਂ ਤੁਹਾਡੇ ਕੋਲ। ਗੱਲ ਨਹੀਂ ਬਰਦਾਸ਼ਤ ਨੇਚਰ ਨੈਵਰ ਚੇਂਜ ਨਹੀਂ ਬਦਲਦੀ। ਨਹੀਂ ਫਿਕਰ। ਹੁੰਦੀ ਬਦਲਦੀ, ਸਹੀ ਗੱਲ। ਇਹ ਹੁਣ ਆ ਪਿੱਛੇ ਲੱਕ 'ਚ ਜਿਹੜਾ ਨਿਸ਼ਾਨ ਵਾ, ਹਰ ਕਾਮਯਾਬ ਮਰਦ ਕੇ ਪਿੱਛੇ औरत का हाथ है। ਆ ਚਪੇੜ ਮਾਰ ਕੇ ਉਹਨੇ ਆ ਨਿਸ਼ਾਨ ਪਾਇਆ ਹੋਇਆ। ਵਾਹ ਸਹੀ ਗੱਲ। ਕਿਹੜਾ ਖੱਬਾ ਵਾ ਜਾਂ ਸੱਜਾ? ਇਹ ਨਹੀਂ ਮੈਨੂੰ ਪਤਾ, ਮੇਰਾ ਮੂੰਹ ਅੱਗੇ ਸੀ। ਸਵੇਰੇ 10 ਵਜੇ ਦਾ ਟਾਈਮ ਸੀਗਾ। ਮੇਰੀ ਬੇਗਮ ਵਿਹੜਾ ਧੋਣ ਰਹੀ ਸੀਗੀ। ਮੈਂ ਘਰ ਵੜਿਆ, ਮੇਰਾ ਪੈਰ ਤੇ ਲੱਗਿਆ। ਮੈਂ ਕਿਹਾ ਮਾਰ ਵੈਪਰ ਮਾਰ ਫਟਾਫਟ। ਮੈਂ ਕਿਹਾ ਬੱਚੇ ਫਿਸਲਣ ਡਏ, ਇਦਾਂ ਕਿਸੇ ਦੀ ਲੱਤ ਬਾਂਹ ਟੁੱਟੂਗੀ। ਉਹਨੇ ਵੈਪਰ ਨਹੀਂ ਉਸਤਾਦ ਜੀ ਫੜਿਆ। ਓਏ ਹੋਏ ਉਸਤਾਦ ਜੀ, ਮੈਂ ਫਿਰ ਆਪ ਮਾਰਿਆ। ਮੈਂ ਕਿਹਾ ਮੈਂ ਹੀ ਕੰਜਰ। ਅੱਛਾ ਇਹ ਤੂੰ ਹਰ ਵਾਰੀ ਕਹਿੰਦਾ ਮੈਂ ਹੀ ਕੰਜਰ ਆ, ਤੈਨੂੰ ਯਕੀਨ ਨਹੀਂ ਹੁੰਦਾ ਤੂੰ ਬਾਰ-ਬਾਰ ਕਹਿਣਾ ਵਾ? ਨਹੀਂ ਹੁਣ ਉਹ ਸੱਚ ਸਾਜੀ ਇਹਨੇ ਤੇ ਇੰਨੀ ਗੱਲ ਕੀਤੀ ਨਾ, ਕਹਿ ਮਾਰ ਵੈਪਰ।
ਮੈਂ ਇੰਨਾ ਵੀ ਨਹੀਂ ਕਿਹਾ ਉਹਨੇ ਮਾਰੇ ਰੱਤ ਆ ਮਾਰੇ ਹਾਂ ਬੁੱਢੀ ਉਹ ਜਿਹੜੀ ਇਸ਼ਾਰਾ ਸਮਝ ਜਾਓ ਕਹਿਣਾ ਨਾ ਪਵੇ ਸਾਜੀ ਗੱਲ ਇਹ ਹੈ ਕਿ ਨਜਾਇਜ਼ ਨਾ ਕਰੋ ਹਾਂ ਬਿਲਕੁਲ ਠੀਕ ਹੈ ਸਹੀ ਨਾ? ਗੱਲ ਹੈ ਜੀ। ਕਿ ਅਗਰ ਉਹ ਦੇਖੋ ਆਪਣਾ ਸਾਰਾ ਕੁਝ ਭੈਣ ਭਰਾ ਹਰ ਚੀਜ਼ ਆਪਣਾ ਪੂਰਾ ਖਾਨਦਾਨ ਛੱਡ ਕੇ ਤੇ ਤੁਹਾਡੇ ਕੋਲ ਆਈ ਹੈ। ਬਿਲਕੁਲ ਸਹੀ। ਲਿਹਾਜ਼ਾ ਇਹ ਨਾ ਸਮਝੋ ਕਿ ਵੀ ਮਤਲਬ ਜਦੋਂ ਮਰਜ਼ੀ ਰੋਪ ਪਾ ਲਾਂਗੇ ਸਹੀ ਜਦੋਂ ਉਹ ਕੋਈ 19 ਕੀ ਗੱਲ ਕਰੇ ਮਾਰ ਲਵੇ ਹੱਥ ਚੁੱਕ ਲਵੇ ਕੋਈ ਸੋਟੀ ਮਾਰ ਲਵੇ ਕੋਈ ਜੁੱਤੀ ਮੂੰਹ ਤੇ ਮਾਰ ਦੇਵੇ ਥੁੱਕ ਦੇਵੇ ਮੂੰਹ ਤੇ ਆਹੋ ਵੱਧ ਇਹ ਜ਼ਿਹਨ 'ਚ ਰੱਖੋ ਕਿ ਉਹ ਵੀ ਕਿਸੇ ਦੀ ਧੀ ਹੈ। ਧੀ ਆ ਵਾਕਈ ਉਸਤਾਦ ਜੀ। ਪਿਆਰ ਇਹਨੂੰ ਹੀ ਕਹਿੰਦੇ, ਜਿੱਥੇ ਪਿਆਰ ਹੋਵੇ ਉੱਥੇ ਘਸੁੰਨ ਮੁੱਕੀ ਤੇ ਹੁੰਦਾ ਹੀ ਹੈ। ਹਾਂ ਉਸਤਾਦ ਜੀ ਤੁਸੀਂ ਗੱਲਾਂ ਕਰਕੇ ਨਾ ਯਕੀਨ ਮੰਨੋ ਅੱਜ ਸੜੀਆਂ ਅੱਖਾਂ ਬੰਦ ਕਰਤੀਆਂ ਉਸਤਾਦ ਜੀ, ਯਕੀਨ ਮੰਨੋ। ਯਾਰ ਉਹ ਕੀ ਕਹਿੰਦੇ, ਖਰਬੂਜ਼ੇ ਨੂੰ ਵੇਖ ਕੇ ਖਰਬੂਜ਼ਾ ਰੰਗ ਫੜਦਾ। ਮੇਰਾ ਇੱਕ ਭਰਾ ਉਹ ਸੇਮ ਉਹਦੀ ਆਦਤ ਤੁਹਾਡੇ ਵਰਗੀ ਜੇ, ਲੇਕਿਨ ਤੁਹਾਡੇ ਤੋਂ 2 ਰਤੀਆਂ ਉੱਤੇ ਹੀ ਆ। ਉਹਨੂੰ ਨਾਲ ਸੱਸ ਵੀ ਮਾਰਦੀ ਹੈ। ਓਏ ਹੋਏ 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 ਹੋਏ। ਜ਼ਾਲਮ ਆ ਜ਼ਾਲਮ। ਭਾਈ ਵੱਧ ਤੋਂ ਵੱਧ ਪਏ ਨੇ ਲੋਕ। ਦੁਨੀਆ ਭਲੀ ਸੋ ਭਲੀ ਜੀ। ਹੁਣ ਕਈ ਬੰਦੇ ਨੇ ਬਾਹਰ ਨਿਕਲਣ ਤੇ ਬੁੱਢੀਆਂ ਦੇ ਮਗਰ ਫੋਨ ਆਈ ਜਾਣਗੇ, ਫੋਨ ਤੋਂ ਲੈ ਮੇਰੀ ਬੁੱਢੀ ਦੀ ਜ਼ਰੂਰਤ ਨਹੀਂ ਹੈ ਕਿ ਮੈਨੂੰ ਫੋਨ ਕਰ ਲੈ। ਹੁਣ ਮੈਂ ਬੈਠਾ ਵਾਂ ਨਾ ਤੁਹਾਡੇ ਕੋਲ, ਜ਼ਰੂਰਤ ਨਹੀਂ ਉਹਦੀ ਮੈਨੂੰ ਫੋਨ ਕਰੇ। ਭਾਵੇਂ 6 ਵਜੇ ਜਾਵੇ ਨਹੀਂ, ਮੈਂ 12 ਵਜੇ ਪਹੁੰਚਣਾ ਘਰ ਹਰ ਹਾਲ। ਵੈਰੀ ਗੁੱਡ। ਵੀ ਤੇਰਾ ਵੀ ਰੋ ਵੀ ਠੀਕ ਆ ਬਈ, ਤੂੰ ਵੀ ਸਾਡੇ ਯਾਰ ਰੀਤ ਲੈ ਮੈਂ- ਰਹਾ। ਉਸਤਾਦ ਜੀ ਇਹ ਤੇ ਤੁਸੀਂ ਤਾਂ ਸ਼ੁਗਲ 'ਚ ਗੱਲ ਪਾ ਲਈ ਨਾ ਹਾਂ ਬਈ ਇੰਜ ਕਰਕੇ ਚਾਹ ਮੈਨੂੰ ਫੜਾਉਣ ਲੱਗੀ ਆ ਤੇ ਉਹਦਾ ਕਿਤੇ ਪੈਰ ਅੜਿਆ ਤੇ ਸਿੱਧੀ ਚਾਹ ਮੇਰੇ ਉੱਤੇ। ਓਹੋ ਹੁਣ ਗਰਮ ਚਾਹ ਮਤਲਬ ਸਲਵਾਰ ਕਮੀਜ਼ ਪਾਈ ਹੋਵੇ ਜ਼ਾਹਰੀ ਬਾਤ ਆ ਗਰਮ ਚਾਹ ਸਕਿਨ ਸੜ ਜਾਂਦੀ ਜਲਨ। ਮੈਂ ਪੇਟ ਤੇ ਬਾਜ਼ੂ ਤੇ ਲੱਤ ਤੇ ਸਾਰੀ। ਓਏ ਹੋਏ ਸਾਜੀ ਮੈਂ ਇੰਜ ਸਿਰਫ ਗੁੱਸੇ ਨਾਲ ਵੇਖਿਆ ਵਾ। ਅੰਮੀ ਨੂੰ ਵੀ ਪਤਾ ਲੱਗ ਗਿਆ ਵੀ ਕੁਝ ਹੋਣ ਲੱਗਾ। ਅੰਮੀ ਵੀ ਆ ਗਏ, ਭਰਾ ਵੀ ਆ ਗਏ, ਅੱਬਾ ਵੀ ਸਾਰੇ ਆ ਗਏ ਵੀ ਕੋਈ 3 ਦਿਨ ਮੈਂ ਦੋਸਤ ਦੀ ਬੈਠਕ 'ਚ ਸੁੱਤਾ ਉਹ ਕਿਉਂ? ਨਹੀਂ ਗਿਆ ਘਰ ਮੈਂ ਜਿੰਨ ਤੱਕ ਉਹਦਾ ਗੁੱਸਾ ਨਹੀਂ ਠੰਡਾ ਹੋਇਆ। ਇਹਨੇ ਕਿ ਗੁੱਸਾ ਉਧਰ ਆ ਗਿਆ ਸੀ। ਜ਼ਾਰੀ ਬਾਤ ਆ ਉਹ ਚਾਹ ਰੁੜੀ ਨਾ ਤੇ ਮੈਂ ਥੋੜਾ ਜਿਹਾ ਉਹਨੂੰ ਕਹਿਤਾ ਕਿ ਯਾਰ ਅੰਨੀ ਹੋਈ ਹੈ। ਉਹ ਦੋਸਤ ਦੀ ਬੈਠਕ ਸੀ ਉਹ ਕਹਿੰਦਾ ਯਾਰ ਕੋਈ ਗੱਲ ਨਹੀਂ ਜ਼ੁਲਮ ਹੈ ਤੁਹਾਡੇ ਪੇਟੀਆਂ ਪਈਆਂ ਸੀ ਉਹਦੇ ਉੱਤੇ ਮੈਂ ਸੌਂਦਾ ਰਿਹਾ। ਭਾਈ ਮੈਂ 6 ਜ਼ਾਲਮ ਹੋ ਵਜੇ ਤੁਸੀਂ ਉਸਤਾਦ ਜੀ। ਅੰਮੀ ਨੇ ਫਿਰ ਫੋਨ ਕੀਤਾ ਕਿ ਆ ਜਾ ਠੀਕ ਆ ਮਸਲਾ, ਫਿਰ ਮੈਂ ਗਿਆ ਘਰ। ਐਡੀ ਜਾਬਰਾਨਾ ਜੀ ਤਬੀਅਤ ਨਹੀਂ ਰੱਖਣੀ ਚਾਹੀਦੀ। ਯਾਰ ਇਹਦਾ ਮੈਨੂੰ ਇਹਦਾ ਡਰ ਰਹਿੰਦਾ ਬਸ। ਭਾਜੀ ਮੈਂ ਚਲ ਗਿਆ ਇੱਕ ਦਫਾ ਫਰੀਦ ਲੇਟ ਹੋ ਗਿਆ 6 ਵਜ ਗਏ ਸਵੇਰ ਦੇ। ਓਏ ਮੈਂ ਪਾਈਆਂ ਘਰ ਗਿਆ ਹੀ ਆ ਤੇ ਬੁੱਢੀ ਅੱਗੇ ਗੁੱਸੇ 'ਚ ਖਲੋਤੀ ਤੇ ਮੈਂ ਬਹਿ ਗਿਆ ਜਾ ਕੇ ਤੇ ਹੁਣ ਖਲੋਤੀ ਮੈਨੂੰ ਕਹਿੰਦੀ ਤੁਸੀਂ ਲੇਟ ਕਿਉਂ ਆਏ ਆ? ਫਰੀਦ ਇੰਨੀ ਕਹਿਣ ਦੀ ਦੇਰ ਆ ਉਹਦੀ ਕਿ ਤੂੰ ਲੇਟ ਕਿਉਂ ਆਇਆ। ਫਰੀਦ ਮੈਂ ਉੱਠਿਆ ਮੈਂ ਫੌਰੀ ਸਪੀਡਰਾਂ ਦੇ ਕੋਲ ਗਿਆ, ਜਾਂਦਾ ਹੀ ਮੈਂ ਕੰਨ ਫੜ ਲਿਆ। ਮੈਂ ਕਿਹਾ ਅੱਜ ਮਾਫੀ ਦੇ ਦੇ, ਗਾਂ ਤੋਂ ਲੇਟ ਨਹੀਂ ਆਉਂਦਾ। ਭਾਈ ਉਹਦੀ ਮੈਂ ਮਿਹਨਤ ਕੀਤੀ ਆ। ਉਹਦੀ ਜ਼ਰੂਰਤ ਹੋਣੀ ਹੈ ਅੱਗੇ ਤੋਂ ਕੋਈ ਗੱਲਬਾਤ ਕਰੇ। ਐ ਹੀ ਮਰਦੇ ਮਜਾਦ। ਮੈਂ ਉਹਨੂੰ ਕਿਹਾ ਵੀ ਅੱਜ ਤੋਂ ਬਾਅਦ ਤੇਰੀ ਆਵਾਜ਼ ਨਾ ਆਵੇ ਮੈਨੂੰ। ਯਾਰ ਮੈਂ ਰਾਤ ਨੂੰ ਸੁੱਤਾ ਪਿਆ ਤੇ ਇੱਕਦਮ ਉਹ ਅੱਖ ਨਹੀਂ ਖੁੱਲਦੀ ਕਿਸਮ ਘਬਰਾ ਗਏ। ਹਾਂਜੀ ਹਾਂਜੀ। ਤੇ ਮੈਂ ਨਾ ਹੀ ਕਿਹਾ ਮੈਂ ਕਿਹਾ ਪਾਣੀ, ਉਹ ਡਰ ਗਈ। ਓਏ ਹੋਏ। ਮੂੰਹ 'ਚ ਮੇਰਾ ਨਿਕਲਿਆ ਮੈਂ ਕਿਹਾ ਪਾਣੀ, ਡਰ ਗਈ। ਫਿਰ ਉਸਤਾਦ ਜੀ ਉਹਨੇ ਕਿਹਾ ਪਤਾ ਨਹੀਂ ਇਹਨਾਂ ਨੂੰ ਗੁੱਸਾ ਚੜ ਗਿਆ। ਫਿਰ ਉਹਨੇ ਸਰਾਣਾ ਮੇਰੇ ਮੂੰਹ ਤੇ ਰੱਖ ਕੇ ਉੱਤੇ ਬਹਿ ਗਈ। ਵਾਹ ਵਾਹ। 10 ਮਿੰਟ 'ਚ ਯਕੀਨ ਕਰਕੇ ਜਦੋਂ ਉਹਨੇ ਦੇਖ ਲਿਆ ਨਾ ਕਿ ਬਿਲਕੁਲ ਮੇਰਾ ਖਿਆਲ ਆ ਕਿ ਫਾਰਗ ਹੋ ਗਏ ਨੇ, ਉਦੋਂ ਉੱਠੀ ਆ ਤੇ ਫਿਰ ਵੀ ਮੈਂ ਮਤਲਬ ਮੇਰਾ ਸਾਹ ਆ ਗਿਆ ਤੇ ਮੈਂ ਬਚ ਗਿਆ। ਐਸਾ ਮੇਰਾ ਰੋਬ ਯਾਨੀ ਕਿ ਯਾਰ ਮੈਨੂੰ ਡਰਦੇ ਨੇ ਘਰ ਦੇ। ਮੈਨੂੰ ਜਿਹੜਾ ਰਿਸ਼ਤੇਦਾਰ ਹੁੰਦਾ ਇਹੀ ਸਮਝਾਉਂਦਾ ਕਿ ਯਾਰ ਜਾਣ ਦਿਆ ਕਰ, ਖੁਦਾ ਦਾ ਨਾ ਰੱਖਿਆ ਜਾਣ, ਨਰਮੀ ਰੱਖਿਆ ਕਰ। ਨਹੀਂ ਤੁਹਾਡੇ ਅੰਦਰ ਦਿਲ ਨਹੀਂ ਹੈ ਉਸਤਾਦ ਜੀ ਅਗਲੇ ਉਹਦੇ ਯਾਰ ਉਸ ਟਾਈਮ ਬਸ ਨਹੀਂ ਹੁੰਦਾ ਪਤਾ ਲੱਗਦਾ ਉਹ ਮਤਲਬ 80-90 ਕਿਲੋ ਭਾਰ ਆ ਕਿੱਦਾਂ ਹੁਣ ਮੈਂ ਪਰੇ ਕਰ। ਯਾਰ ਤੁਸੀਂ ਤੇ ਔਰਤ ਨੂੰ ਖੁਲਾਉਣਾ ਹੀ ਸਮਝ ਲਿਆ, ਖਾਈ ਜਾਣੀਆਂ ਹੈ ਕਿਹੜੀ ਗੱਲ ਹੈ ਯਾਰ। ਮੈਂ ਉਹਨੂੰ ਇੱਕ ਦਿਨ ਕਿਹਾ ਮੈਂ ਕਿਹਾ ਕਿਚਨ ਮੈਨੂੰ ਅੱਜ ਤੋਂ ਬਾਅਦ ਗੰਦਾ ਨਾ ਨਜ਼ਰ ਆਵੇ। ਕਿਚਨ ਦੇ ਵਿੱਚ ਨਾ ਮੈਨੂੰ ਗੰਦਗੀ ਨਾ ਨਜ਼ਰ ਆਵੇ, ਮਤਲਬ ਭਾਂਡੇ ਫੌਰਨ ਧੋਵੋ। ਠੀਕ ਆ? ਉਹਨੇ ਕਿਹਾ ਠੀਕ ਆ। ਲੋ ਮੈਂ ਸਵੇਰੇ 6:30-7 ਵਜੇ ਉੱਠਦਾ ਹਾਂ 6:30-7 ਵਜੇ ਉੱਠਦਾ ਵਾਂ ਤੇ ਮੈਂ ਪੂਰਾ ਕਿਚਨ ਓਕੇ ਕਰਕੇ ਉਸ ਤੋਂ ਬਾਅਦ ਜਦੋਂ ਮੈਂ ਦੁਬਾਰਾ ਕਿਚਨ 'ਚ ਵੜਦਾ ਮੈਨੂੰ ਗੰਦਗੀ ਨਹੀਂ ਨਜ਼ਰ ਆਉਂਦੀ। ਉਸ ਦਿਨ ਤੋਂ ਬਾਅਦ ਹਰਾਮ ਆ ਮੈਨੂੰ ਉਸ ਕਿਚਨ 'ਚ ਗੰਦਗੀ ਨਜ਼ਰ ਆਈ ਹੋਵੇ। ਵਾਹ ਵਾਹ ਕੀ ਆਪ ਵੀ ਜਿੱਥੇ 8 ਵਜੇ ਉੱਠਣਾ ਉਹ 6 ਵਜੇ ਉੱਠ ਪਵੋ। ਤੁਹਾਡੇ ਵੱਲ ਵੇਖ ਕੇ ਉਸਤਾਦ ਐਸੀ ਉਹਦੀ ਗੱਲ 'ਚ ਸਮਝ ਆਈ ਆ, ਇੱਕੋ ਵਾਰੀ ਸਮਝਾਇਆ। ਉਹਨੇ ਕਿਹਾ ਓਕੇ। ਯਾਰ ਸੋਹਣੀ ਇਸਤਰੀ ਕੱਪੜੇ ਇਸਤਰੀ ਉਹ ਕਰ ਰਹੀ ਹੈ ਭਾਬੀ ਸਾਡੀ। ਤੇ ਮੈਂ ਇਹਨੂੰ ਇੱਕ ਦਿਨ ਪੁੱਛਿਆ ਲੇਟ ਕਿਉਂ ਆਇਆ ਤੇ ਤੁਰਿਆ ਨਾ ਜਾਏ ਇਹਦੇ ਕੋ। ਕਿਉਂ? ਮੈਂ ਕਿਹਾ ਲੇਟ ਕਿਉਂ ਆਇਆ? ਕਹਿੰਦਾ ਯਾਰ ਬਸ ਦਿਮਾਗ ਖਰਾਬ ਹੋ ਗਿਆ, ਕੱਪੜੇ ਇਸਤਰੀ ਕਰ ਰਹੀ ਸੀ, ਫੁੱਲ ਇਸਤਰੀ ਗਰਮ ਸੀ। ਇਹਨੇ ਕੋਈ ਗੱਲ ਕੀਤੀ ਉਹਨੇ ਸਿੱਧੀ ਐ ਕਰਕੇ ਲੱਕ ਤੇ ਲਾ ਦਿੱਤੀ। ਓਏ ਆਹੋ। ਲੇਕਿਨ ਅੱਲਾ ਦਾ ਸ਼ੁਕਰ ਆ ਨਾਲ ਇਸਤਰੀ ਲੱਗੀ ਲੈ ਕੇ ਆਇਆ ਸੀ ਕਿ ਨਹੀਂ ਇਸਤਰੀ ਪਿੱਛੋਂ ਉਹ ਸਾਰੀ ਚਰਬੀ ਨਜ਼ਰ ਆ ਰਹੀ ਸੀ। ਹਾਂ। ਔਰ ਉਹਨੇ ਰੋ ਰੋ ਕੇ ਬੁਰਾ ਹਾਲ ਵਿਚਾਰੀ ਨੇ ਕਰ ਲਿਆ। ਯਕੀਨ ਕਰ। ਫਿਰ ਥੰਬਨੇਲ ਬਣਾ ਕੇ ਦਿੱਤਾ ਪਿੱਛੇ। ਉਹਨੇ ਕਿਹਾ ਮੈਂ ਦੂਜੀ ਵੀ ਲਾਉਣੀ ਸੀ, ਪਹਿਲੇ ਹੀ ਦੌੜ ਗਿਆ। ਜ਼ਿਆਦਤੀ ਨਹੀਂ। ਰੋ ਕੇ ਬੁਰਾ ਹਾਲ। ਸੋਹਣੀ ਤੂੰ ਵੀ ਕਾਤਲ ਹੈ ਪੂਰਾ ਬਈ। ਹਾਂਜੀ ਫੈਸਲਾ ਕਾਫੀ ਚੇਂਜਿੰਗ ਆ ਗਈ ਹੈ। ਕਿਹਦੇ 'ਚ?
ਬੇਗਮ ਮੇਰੀ ਜੀ। ਅੱਛਾ ਜੀ। ਹਾਂ ਮੈਂ ਦਫ਼ਤਰੋਂ ਜਦੋਂ ਜਾਣਾ ਪਹਿਲੇ ਉਹਨੇ ਮੇਰਾ ਕੋਟ ਲਵਾਉਣਾ ਹੈਗਾ, ਸਰਤਾਜ ਬੈਠੋ ਖਾਣਾ ਪੀਣਾ ਕੁਛ ਇਹ ਉਹ ਪਾਣੀ ਮੈਨੂੰ ਪੇਸ਼ ਕਰਨਾ। ਉਸ ਤੋਂ ਬਾਅਦ ਉਹਨੇ ਕਹਿਣਾ ਉਹ ਕਿਚਨ ਆ, ਉਹ ਬਰਤਨ ਪਏ ਆ, ਉਹ ਹਾਂਡੀ ਪੱਕਣ ਵਾਲੀ ਹੈ, ਫਿਰ ਮੈਂ ਸ਼ੁਰੂ ਹੋ ਜਾਣਾ। ਬੜੇ ਅਦਬ ਨਾਲ ਕੋਟ ਨੇ ਲਾ ਕੇ ਟੰਗਣਾ ਮੇਰਾ ਭਾਈ ਇਹ। ਅੱਛਾ, ਤੇ ਤੁਹਾਨੂੰ ਜ਼ਰਾ ਨਹੀਂ ਆਉਂਦੀ ਦਿਲ 'ਚ ਕਿ ਉਹ ਔਰਤ ਹੈਗੀ ਆ, ਉਹਦੇ ਨਾਲ ਜੋ ਜ਼ਿਆਤੀ ਜ਼ੁਲਮ ਕਰਨ ਦੇ ਤੁਹਾਡੇ ਜ਼ਰਾ ਦਿਲ 'ਚ ਨਹੀਂ ਆਉਂਦੀ? ਤੇ ਹੁਣ ਮੈਂ ਕੋਟ ਲਾਉਣਾ ਛੱਡ ਵੀ ਤੇ ਦਿੱਤਾ ਵਾ। ਹਲਾਕੂ ਖਾਈ ਆ ਉਸਤਾਦ ਜੀ, ਇਹ ਵੀ ਮੈਂ ਹਿਸਾਬ ਨਾਲ ਜ਼ੁਲਮ ਕਰਨ ਡਿਆ ਵਾ। ਚਲੋ ਬਹਰਾਲ ਯਾਰ ਕੋਈ ਗੱਲ ਨਹੀਂ। ਟਾਈਮ ਕੀ ਹੋਇਆ? ਉਸਤਾਦ ਜੀ ਅੱਜ ਬੜਾ ਕੁਝ ਸਿੱਖਣ ਨੂੰ ਮਿਲਿਆ ਤੁਹਾਡੇ ਕੋਲੋਂ, ਯਕੀਨ ਮੰਨੋ। ਅਸੀਂ ਤੇ ਅੱਜ ਸਹੀ ਮੰਨੇ ਅੰਦਰੋਂ ਉਸਤਾਦ ਜੀ ਤੁਹਾਨੂੰ। ਜ਼ਿੰਦਗੀ ਭਾਈ ਇਦਾਂ ਹੀ ਨਿਭਾਉਣੀ ਚਾਹੀਦੀ, ਰਲ ਮਿਲ ਕੇ ਟਾਈਮ ਖਾ ਬਹੁਤ ਕੇ। ਹੋ ਗਿਆ ਕਿਉਂਕਿ 5-7 ਮਿੰਟ ਰਹਿ ਗਏ, ਮੈਂ ਘਰ ਨਾ ਪਹੁੰਚਿਆ ਤੇ ਮੈਨੂੰ ਫਿਰ ਚੜ ਜਾਣਾ ਗੁੱਸਾ। ਹਾਏ ਹਾਏ, ਇਹੀ ਤੇ ਮਰਦ ਦੀ ਨਿਸ਼ਾਨੀ ਹੈ। ਜਿਹੜਾ ਐ ਤੇ ਐ ਬੂਹਾ ਖੜਕਾਉਣਾ, ਹਾਂ ਉਹ ਫਿਰ ਮੈਨੂੰ ਗੁੱਸਾ ਚੜ ਜਾਣਾ ਵਾ। ਤੇ ਜਦੋਂ ਫਿਰ ਮੈਨੂੰ ਗੁੱਸਾ ਚੜ ਗਿਆ ਫਿਰ ਪੂਰੀ ਗਲੀ ਵੇਖਦੀ ਆ ਕਿ ਵੀ ਜਾਨੀ ਨੂੰ ਗੁੱਸਾ ਚੜਿਆ ਸੀ। ਤੇ ਕੁੱਟ ਪੈਣ ਡਈ ਸੀ ਉਹਨੂੰ। ਆਹੋ ਇਹ ਤੋਂ ਵੀ ਬਚਣਾ। ਚੱਲੀਏ ਉੱਠੋ ਫਿਰ। ਉਸਤਾਦ ਜੀ ਚੁੱਪ ਕਰਕੇ ਇੱਥੇ ਹੀ ਸੌਂ ਜਾਓ, ਗੁੱਸਾ ਨਾ ਚੜਾਇਓ। ਨਹੀਂ ਯਾਰ ਇੱਥੇ ਨਹੀਂ ਉਹ ਭਾਈ ਪਤਾ ਜਿੱਥੇ 30-35 ਖਾਣੀਆਂ ਉਹ ਮੁੜ ਕੇ ਨਾ ਇੱਥੇ ਸੌਂ ਕੇ ਸਵੇਰ ਨੂੰ 250-300 ਖਾਣੀ। ਭਾਈ ਮੇਰੇ ਤਾਂ ਪਤਾ ਪੱਠੇ ਕੀ ਉਹ ਨਹੀਂ ਹੁੰਦਾ ਬਰਦਾਸ਼ਤ ਫਿਰ। ਚਲੋ ਫਿਰ ਉੱਠੋ ਫਰੀਦ।